ਉਹਨੇ ਉਹਨੂੰ ਸੁਨੇਹਾ ਤੇ ਉਹਨੇ ਉਹਨੂੰ ਸੁਨੇਹਾ ਦਿੱਤਾ ਹੀਰ ਨੇ, ਤੇ ਉਹ ਹੁਣ ਕੁੜੀ ਜਿਹੜੀ ਹੈ ਉਹ ਰਾਂਝੇ ਨੂੰ ਲੱਭ ਰਹੀ ਹੈ। ਅੱਛਾ, ਤੇ ਇਹ ਹੁਣ ਕੁੜੀਆਂ ਨੂੰ ਉਹਨੇ ਕਿਹਾ ਹੈ ਉਸ ਨਵੀਂ। ਹਾਂਜੀ ਇਹ ਡਾਕਟਰ ਸਾਹਿਬ ਸਟੈਂਜ਼ਾ ਜ਼ਰਾ ਦੱਸ ਦਿਓ, ਕਿਉਂਕਿ ਰਿਕਾਰਡਿੰਗ ਸ਼ੁਰੂ ਹੋ ਗਈ, ਅਸੀਂ 241 ਸ਼ੁਰੂ ਕਰ ਰਹੇ ਹਾਂ 241। ਠੀਕ ਹੈ, ਹਾਂਜੀ ਹਾਂਜੀ 241, ਠੀਕ, ਥੈਂਕ ਯੂ। ਤੇ ਉਹ ਮੈਂ ਦੱਸ ਰਿਹਾ ਸਾਂ ਕਿ ਉਹ ਦੇਖੋ ਜੀ, ਜਿਹੜਾ ਬੇਸਿਕ ਗੱਲ ਹੈਗੀ ਹੈ ਉਹ ਇਹ ਹੈਗੀ ਹੈ ਕਿ ਇੱਥੋਂ ਵਾਰਿਸ ਸ਼ਾਹ ਦੀ ਕਹਾਣੀ ਦਾ ਤੀਜਾ ਔਰ ਆਖਰੀ ਪਾਰਟ ਸ਼ੁਰੂ ਹੁੰਦਾ ਹੈ। ਜਿਹੜਾ ਪਹਿਲਾ ਪਾਰਟ ਸੀ, ਪਹਿਲੇ ਪਾਰਟ ਦੇ ਵਿੱਚ ਉਹ ਇੱਕ ਆਰਟਿਸਟ ਮੁੰਡਾ ਸੀ, ਪਿੰਡ ਵਿੱਚ, ਆਪਣੇ ਪਿੰਡ ਵਿੱਚ ਰਹਿੰਦਾ ਸੀ, ਤੇ ਉੱਥੇ ਉਹ ਆਪਣੀ ਆਰਟਿਸਟਿਕ ਜ਼ਿੰਦਗੀ ਗੁਜ਼ਾਰਦਾ ਸੀ, ਤੇ ਉਹਦੇ ਕੋਲੋਂ ਵਾਹੀ ਬੀਜੀ ਨਹੀਂ ਹੁੰਦੀ ਸੀ। ਮਤਲਬ ਇਹ ਕਿ ਉਹ ਉਹਨਾਂ ਕੰਮਾਂ 'ਚ ਹਿੱਸਾ ਨਹੀਂ ਸੀ ਲੈ ਰਿਹਾ। ਜਿਹੜੀ ਦੂਜੀ ਹਿੱਸਾ ਵਾਰਿਸ ਸ਼ਾਹ ਦੀ ਕਹਾਣੀ ਦਾ ਆਇਆ, ਉਹਦੇ ਵਿੱਚ ਇਹ ਆਇਆ ਕਿ ਉਸ ਕਰੈਕਟਰ ਜਿਹੜਾ ਚੌਧਰੀ ਦਾ ਪੁੱਤਰ ਵੀ ਸੀ, ਉਹਨੂੰ ਪ੍ਰਾਪਰਟੀ ਲੈਸ ਕੀਤਾ ਵਾਰਿਸ ਸ਼ਾਹ ਨੇ, ਤੇ ਪ੍ਰਾਪਰਟੀ ਲੈਸ ਕਰਕੇ ਉਹਨੂੰ ਇੱਕ ਮਿਹਨਤੀ ਜਾਂ ਇੱਕ ਆਮ ਨੌਕਰ ਦੇ ਤੌਰ ਦੇ ਉੱਤੇ, ਲੇਬਰ ਦੇ ਤੌਰ ਦੇ ਉੱਤੇ ਉਹਨੂੰ ਅਮਲ ਕਰਵਾਇਆ। ਮਤਲਬ ਇਹ ਹੈ ਕਿ ਹੁਣ ਉਹ ਦੁਨੀਆ, ਹੁਣ ਇਸ ਵੇਲੇ ਉਹ ਆਪਣੇ, ਉਹਦਾ ਦੇਸ਼ ਵੀ ਕੋਈ ਨਹੀਂ ਹੈ, ਕਿਸੇ ਮੁਲਕ ਨਾਲ, ਕਿਸੇ ਜਗ੍ਹਾ ਨਾਲ ਉਹਦੀ ਅਟੈਚਮੈਂਟ ਨਹੀਂ ਹੈ, ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਉਹਦੇ ਕੋਲ ਨਹੀਂ ਹੈਗੀ, ਔਰ ਉਹ ਸਿਰਫ ਉਹਨੇ ਮਿਹਨਤ ਪਿਛਲੇ 12 ਸਾਲ ਕੀਤੀ ਹੈ, ਔਰ ਉਸ ਦੀ 12 ਸਾਲ ਦੀ ਮਿਹਨਤ ਦੀ ਜਿਹੜੀ ਸਰਪਲਸ ਹੈ, ਉਹਦੇ ਤੋਂ ਜਿਹੜਾ ਹੀਰ ਦਾ ਪਿਓ ਚੂਚਕ ਹੈ ਉਹ ਅਮੀਰ ਹੋਇਆ ਹੈ, ਔਰ ਉਹਨੇ ਹੀਰ ਦਾ ਵਿਆਹ ਜਿਹੜਾ ਹੈ ਉਹ ਕਰ ਦਿੱਤਾ ਹੈ। ਇਹ ਜਿਹੜਾ ਹੀਰ ਦੇ ਵਿਆਹ ਦਾ ਇਸ਼ੂ ਹੈ, ਇਹਦੇ ਵਿੱਚ ਤੁਹਾਡੀ ਕੀ ਰਾਏ ਹੈ? ਕੀ ਕੁਐਸਚਨ ਜੀ ਡਾਕਟਰ ਸਾਹਿਬ ਜੀ, ਫਿਰ ਰਿਪੀਟ ਕਰਿਆ ਜੀ। ਕਿ ਹੀਰ ਦੇ ਵਿਆਹ ਦੇ ਵਿੱਚ, ਹੀਰ ਦਾ ਰਾਂਝੇ ਨਾਲ ਵਿਆਹ ਵਾਰਿਸ ਸ਼ਾਹ ਨੇ ਕਰਵਾਇਆ ਹੈ, ਹੀਰ ਦਾ ਖੇੜਿਆਂ ਦੇ ਨਾਲ ਵਿਆਹ ਕਰਵਾਇਆ ਹੈ, ਤੇ ਇਹਦੇ ਵਿੱਚ ਕੀ ਕਹਿੰਦੇ ਨੇ, ਵਾਰਿਸ ਸ਼ਾਹ ਕਰ ਕੀ ਰਿਹਾ? डॉक्टर साहब इसकी दो तरीके या दो नजरियात जेड़े है ना तुसां की समझ में की समझ लगने। एक तो वो जायरा कहानी ना हिस्सा आया और एक बड़ा ड्रामेटिक एंड आया, उसनी दूसरा जेड़ा तुसां आखड़े पे हो ना, उसनी जिंदगी ना जो दूसरा हिस्सा आया उससे एक ड्रामेटिक एंड आ गया, तो हुण तीसरा या थर्ड एक्ट जेड़ा है वो शुरू पे होना। सो एक तुसां की बड़ा क्लियर डिस्टिंक्शन लगनी पी कि वो जेड़े एक आइडियलिज्म आ उन कैरेक्टर्स या जेड़ा एक रोमांस आ उन कैरेक्टर या जो कुछ भी वो खत्म पे होना, ते एक रियलिटी अब सेट इन करनी पी। ये ते एक प्लॉट पॉइंट या एक उस तरह समझी किनो, पर सिंबॉलिकली भी तुसां की शादी जेड़ी है, हीर नी शादी जेड़ी है, ਉਹ ਵੀ ਤੁਸਾਂ ਕੀ ਨਾ ਇੱਕ ਸਪਿਰਿਚੁਅਲ ਮੀਨਿੰਗ ਵੀ ਉਸ ਨਾਲ ਤੁਸਾਂ ਕੱਢੀ ਸਕਣੇ ਹੋ ਕਿ ਭਾਵੇਂ ਜੋ ਮਰਜ਼ੀ ਤੁਸਾਂ ਕਰੀ ਕਿਨੋ
तुसां दी वैल्यूज जेड़ी मर्जी होण, समाज नाल लड़ना या समाज नाल चलना या उसकी कन्फर्म करना या कन्फ्रंट करना, ਉਹ शादी ਉਹ represent करनी पी। ते हुण ਇਹ कहानी अगों उस कन्फर्मेशन या कन्फ्रंटेशन दार गैसी, मिकी नहीं पता, मैं हीर की कहानी पूरी पढ़ी कोई नहीं, पर ये ओ क्लियर पॉइंट आ गया कि हुण ये डायरेक्शन कन्फ्रंटेशन तक गैसी कि कन्फर्मेशन तक गैसी, ये मिकी नहीं पता। ਇਹ ਡਾਕਟਰ ਸਾਹਿਬ ਮੈਂ ਕਮੈਂਟ ਕਰਾਂ? ਜੀ ਹੁਣ ਤੱਕ ਜਿਹੜੀ ਕਹਾਣੀ ਜਾਂ ਪਲਾਟ ਲੈ ਕੇ ਵਾਰਿਸ ਸ਼ਾਹ ਚੱਲਦੇ ਪਏ ਨੇ, ਉਹਦੇ ਚ ਇਹ ਦੱਸਦੇ ਪਏ ਨੇ ਕਿ ਸ਼ਾਦੀ ਬੇਸ਼ੱਕ ਜ਼ਬਰਦਸਤੀ ਹੋ ਗਈ ਹੈ, ਲੇਕਿਨ ਸਾਨੂੰ ਇਹ ਕੈਰੈਕਟਰਸ ਕੋਲੋਂ ਪਤਾ ਲੱਗ ਗਿਆ, ਸਪੈਸ਼ਲੀ ਹੀਰ ਕੋਲੋਂ, ਕਿ ਉਹ ਰਾਂਝੇ ਨੂੰ ਕਹਿ ਰਹੀ ਹੈ ਕਿ ਅਸੀਂ ਗਿਵ ਅਪ ਨਹੀਂ ਕਰਨਾ ਔਰ ਅਸੀਂ ਲੜਨਾ ਤੇ ਤੂੰ ਮਗਰ ਆਣਾ ਵੇ। ਔਰ ਇਸ ਚੀਜ਼ ਤੇ ਹੁਣ ਰਾਂਝਾ ਕਨਵਿੰਸ ਹੋ ਗਿਆ ਹੈ। ਔਰ ਬੇਸਿਕ ਜਿਹੜਾ ਪੁਆਇੰਟ ਹੋਇਆ ਹੈਗਾ, ਜਿਹੜਾ ਕਿ ਮੈਂ ਰੀਟ੍ਰੇਟ ਕਰ ਰਿਹਾ, ਗੋ ਦੱਸਿਆ ਇਹਨਾਂ ਨੇ ਕਿ ਗਿਵ ਅਪ ਨਹੀਂ ਕਰਨਾ, ਅਸੀਂ ਇਹ ਕਨਫਰੰਟ ਕਰਨਾ ਹੈ ਔਰ ਅਸੀਂ ਕਨਫਰਮ ਨਹੀਂ ਕਰਨਾ ਜਿਹੜੇ ਸੋਸ਼ਲ ਸੂਡੋ ਵੈਲਿਊਜ਼ ਨੇ, ਔਰ ਅਸੀਂ ਇਹਨੂੰ ਫੇਸ ਕਰਾਂਗੇ ਔਰ ਅਸੀਂ ਲੜਾਂਗੇ ਔਰ ਆਪਣੇ ਹੱਕ ਵਾਸਤੇ। ਔਰ ਬੇਸ਼ੱਕ ਮੈਂ ਵਿਆਹ ਆ ਕੇ ਮੈਨੂੰ ਤੋੜ ਦਿੱਤਾ ਗਿਆ, ਲੇਕਿਨ ਅਸੀਂ ਵਾਪਸ ਆਵਾਂਗੇ ਔਰ ਅਸੀਂ ਆਪਣਾ ਹੱਕ ਮੰਗਾਂਗੇ ਜਿਸ ਨਾਲ ਮਰਜ਼ੀ ਮੰਗੀਏ। ਇਹ ਸਟੋਰੀ ਨੂੰ ਉਧਰ ਜਾ ਰਹੀ ਹੈ। ਬੇਸ਼ੱਕ ਸ਼ਾਦੀ ਵਿਖਾਤੀ ਹੈ, ਬਟ ਦਿਸ ਇਜ਼ not the end of the tragedy, but just the beginning of new confrontational part of the story. मैं डॉक्टर साहब एक मिनट, हाँ जी मैं कमा जी ਤੁਸੀਂ कुछ ਕਰੋ, ਗੋ ਹੈਡ, ਆ ਤੁਸੀਂ ਕਰ ਲਓ, ਮੈਂ ਅੱਛਾ। ਬਾਅਦ ਕਰ ਲੈਂਦਾ। ਓਕੇ ਸੋ ਮੈਨੂੰ ਇਸ ਲੱਗਦਾ ਹੈ ਕਿ ਹੁਣ ਇਸ ਵਕਤ ਉਹ ਆਪਣੀ ਕਹਾਣੀ ਨੂੰ ਇੱਕ ਜਗ੍ਹਾ ਤੇ ਐਂਕਰ ਕਰ ਰਹੇ ਨੇ, ਕਿ ਜਿੱਥੇ ਇੱਕ ਗੱਲ ਨੰਬਰ 1 ਤੇ ਇਹ ਹੈਗੀ ਹੈ ਕਿ ਬਈ ਉਹ ਜਿਹੜੇ ਉਸ ਵਕਤ ਦੇ ਸੁਸਾਇਟੀ ਦੇ ਨੋਰਮ ਸੀਗੇ, ਜੋ ਉਸ ਵਕਤ ਦਾ ਤਰੀਕਾ ਸੀਗਾ ਉਸ ਸੁਸਾਇਟੀ ਦਾ, ਉਹਨੂੰ ਉਹਨਾਂ ਨੇ ਐਸਟੈਬਲਿਸ਼ ਕੀਤਾ। ਉਹ ਇੱਕ ਇਹ ਪੁਆਇੰਟ ਤੇ ਐਂਕਰ ਕਰ ਰਹੇ ਨੇ ਆਪਣੀ ਸਟੋਰੀ। ਤੇ ਜਿਹੜੇ ਕਨਫਲਿਕਟਸ ਨੇ, ਆਫ ਕੋਰਸ ਐਜ਼ ਵੀ ਆਲ ਨੋ ਕਿ ਦ ਕਨਫਲਿਕਟ ਇਜ਼ ਗੋਇੰਗ ਟੂ ਕਮ ਨਾਓ, ਕਿ ਬਈ ਪਰ ਉਹ ਜਿਹੜੀ ਉਸ ਵਕਤ ਦਾ ਜੋ ਉਸ ਵਕਤ ਹਾਲਾਤ ਸਨ ਸੁਸਾਇਟੀ ਦੇ, ਜੋ ਉਹਨਾਂ ਦੇ ਰੂਲਸ ਐਂਡ ਲਾਅ ਸੀ, ਉਹਨਾਂ ਨੂੰ ਐਸਟੈਬਲਿਸ਼ ਕੀਤਾ ਨੇ ਉਹਦਾ ਵਿਆਹ ਕਰਕੇ, ਕਿ ਦਿਸ ਇਜ਼ ਵਾਟ ਵਾਸ ਐਂਡ ਇਹਦੇ ਫਿਰ ਉਹਦੇ ਫਿਰ ਬਾਅਦ ਦੇ ਵਿੱਚ ਕੈਰੈਕਟਰਸ ਕਨਫਲਿਕਟ ਕਰਦੇ। ਇਹਨੂੰ ਤੁਸੀਂ ਬੀਬਾ ਜੀ ਇੱਕ ਇਸ ਤਰ੍ਹਾਂ ਦੀ ਫਿਕਰੇ ਚ ਕਹਿ ਸਕਦੇ ਹੋ ਕਿ ਵਾਰਿਸ ਸ਼ਾਹ ਨੇ ਇਹ ਇੱਥੋਂ ਤੱਕ ਦਿਖਾਇਆ ਕਿ ਤੁਸੀਂ ਸੁਸਾਇਟੀ ਦੇ ਅੰਦਰ ਸਟਰਗਲ ਕਰਕੇ ਤੇ ਤੁਸੀਂ ਚੀਜ਼ਾਂ ਨੂੰ ਬਦਲ ਸਕਦੇ ਹੋ ਕਿ ਨਹੀਂ ਬਦਲ ਸਕਦੇ ਹੋ। ਜੀ ਮੈਂ ਕਮੈਂਟ ਬਿਲਕੁਲ ਕਰਨਾ, ਕਿਉਂਕਿ ਹੁਣ ਤੱਕ ਤੇ ਉਹ ਸੁਸਾਇਟੀ ਦੇ ਅੰਦਰ ਹੀ ਸਟਰਗਲ ਕਰ ਰਿਹਾ ਹੈ ਨਾ। ਜੀਓ ਬਿਲਕੁਲ ਸਹੀ ਗੱਲ ਸਰ। ਮੈਂ ਇਹ ਸਮਝਣਾ ਕਿ ਜਦੋਂ ਵੀ ਤੁਸੀਂ ਸੁਸਾਇਟੀ ਦੇ ਨੋਰਮਸ ਔਰ ਉਹਦੇ ਚਾਲੂ ਵਰਤਾਰੇ ਜਿਹੜੇ ਨਾ ਜੀ, ਜਾਂ ਤੇ ਉਹਨਾਂ ਨੂੰ ਦੇ ਵਿੱਚ ਰਹਿਣਾ ਪਏਗਾ, ਉਹਦੇ ਨਾਲ ਚੱਲਣਾ ਪਏਗਾ, ਤੇ ਜੇ ਤੁਸੀਂ ਬਗਾਵਤ ਕਰਨੀ ਹੈ ਤੇ then you have to do something else। ਤੁਸੀਂ ਉਸ ਦੇ ਸਾਰੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਬ੍ਰੇਕ ਕਰਕੇ ਕਰਨਾ ਹੈ। ਸੋ ਇੱਥੇ ਜਿਹੜੀ ਹੈ ਨਾ ਚਾਲੂ ਵਰਤਾਰਿਆਂ ਦੇ ਖਿਲਾਫ ਬਗਾਵਤ ਦਾ ਇੱਕ ਅੰਸਰ ਛੋਟਾ ਜਿਹਾ ਪੈਦਾ ਹੋ ਗਿਆ, ਜਿਹੜਾ ਕਿ ਬਾਅਦ ਚ ਲੱਗਦਾ ਹੈ ਕਿ ਮੈਚਿਓਰ ਹੋਏਗਾ। ਔਰ ਉਹ ਬਾਗੀ ਜਿਹੜੇ ਨੇ ਇਹ ਜਿਹੜੀ ਬਗਾਵਤ ਹੈ ਮੁਆਸ਼ਰੇ ਚ, ਉਹ ਔਰ ਚਾਲੂ ਵਰਤਾਰਿਆਂ ਦੇ ਖਿਲਾਫ ਜਿਹੜੀ ਉਹ ਐਲੀਟ ਦੇ ਖਿਲਾਫ ਹੈ, ਉਹਦਾ ਮੁੱਢ ਇੱਥੇ ਰੱਖ ਹੋ ਗਿਆ ਹੈ। ਤੇ ਉੱਥੇ ਰਾਂਝਾ ਔਰ ਹੀਰ ਜਿਹੜੇ ਨੇ ਉਹਨਾਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰਤਾ ਕਿ ਜੀ ਅਸੀਂ ਉਸੇ ਹਿਸਾਬ ਨਾਲ ਚੱਲੀਏ। ਮੈਂ ਥੋੜੀ ਗੱਲ ਕਰਾਂ ਜੀ ਡਾਕਟਰ ਸਾਹਿਬ? ਹਾਂ ਜੀ ਬਿਲਕੁਲ ਕਰੋ, ਤੁਹਾਨੂੰ ਗੱਲ ਕਰਾਉਣ ਲਈ ਤੇ ਮੈਂ ਸ਼ੁਰੂ ਕੀਤਾ ਹੈ। ਅੱਛਾ, ਹਾਂਜੀ, ਮੈਂ ਇਸ ਸਟੇਜ ਤੇ ਸਮਝ ਰਿਹਾ ਕਿ ਕਹਾਣੀ ਨੂੰ ਵਾਰਿਸ ਸ਼ਾਹ ਨੇ ਇਸ ਸਟੇਜ ਤੇ ਲਿਆ ਦਿੱਤਾ ਕਿ ਇਸ ਵੇਲੇ ਕਲੀਅਰ ਡਿਸਟਿੰਕਸ਼ਨ ਹੋ ਗਈ ਆ ਕਿ ਹੈਵਸ ਐਂਡ ਹੈਵ ਨੋਟਸ ਦੇ ਵਿੱਚ ਫਰਕ ਕਿੰਨਾ ਸ਼ਾਰਪਨ ਆ ਗਿਆ। ਜਿਨ੍ਹਾਂ ਕੋਲ ਪ੍ਰੋਪਰਟੀਆਂ ਨੇ ਔਰ ਜਿਹੜੇ ਗਰੀਬ ਨੇ, ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ, ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਉਹਨੇ ਦਿਖਾਉਣਾ ਸ਼ੁਰੂ ਕਰਤਾ। ਹੁਣ ਅੱਗੇ ਇਹਦੇ ਕੀ ਕੌਨਸੀਕੁਐਂਸਿਸ ਹੁੰਦੇ ਨੇ, ਕਿਸੇ ਨਾਲ ਵਿਆਹ ਹੁੰਦਾ, ਕਿੱਧਰ ਵਿਆਹ ਹੁੰਦਾ, ਕੀ ਗੱਲ ਹੁੰਦੀ ਆ। ਸੋ ਹੀ ਇਜ਼ ਪ੍ਰੋਪਰਟੀ ਲੈਸ, ਪੈਨੀ ਲੈਸ, ਔਰ ਬਿਲਕੁਲ ਗਰੀਬ ਦੀ ਤਰ੍ਹਾਂ। ਇੱਕ ਇਹ ਸਟੇਜ ਆ, ਦੂਸਰੇ ਜਿਹੜੇ ਪੈਸੇ ਅਮੀਰ ਤੇ ਹੈਵਸ ਐਂਡ ਹੈਵਸ ਨੋਟ ਦੀ ਸਟੇਜ ਤੇ ਮੇਰੇ ਖਿਆਲ ਸੁਸਾਇਟੀ ਦਾ ਇਹ ਅੰਗ ਨੇ ਬਿਲਕੁਲ ਸਾਫ਼-ਸਾਫ਼ ਸਾਹਮਣੇ ਲਿਆਤਾ। ਅੱਛਾ ਮਨਜ਼ੂਰ ਸਾਹਿਬ, ਮੈਨੂੰ ਇਹ ਲੱਗਦਾ ਕਿ ਜੇ ਜਿਹੜੇ ਚੂਚਕ ਹੈ ਔਰ ਜਿਹੜੇ ਖੇੜੇ ਨੇ
ਖਾਸ ਤੌਰ ਤੇ ਚੂਚਕ ਨੂੰ ਇਹੀ ਸਮਝ ਆਈ ਹੈ ਕਿ ਮੈਂ ਇਹਦਾ ਵਿਆਹ ਕਰ ਦਿਆਂ, ਔਰ ਜਿਵੇਂ ਉਹਨਾਂ ਨੇ ਵਿਆਹ ਕੀਤਾ ਆਪਣੇ ਵੱਲੋਂ ਉਹਨਾਂ ਨੇ ਆਪਣੀ ਗੱਲ ਖਤਮ ਕਰਤੀ ਹੈ। ਉਹਨਾਂ ਦਾ ਖਿਆਲ ਹੈ ਕਿ ਹੁਣ ਹੀਰ ਪੁੱਲ ਜਾਏਗੀ, ਅਸੀਂ ਸ਼ਾਦੀ ਕਰ ਦਿੱਤੀ, ਅਸੀਂ ਉਹਨੂੰ ਬਿਹਤਰੀਨ ਜਿਹੜਾ ਹੈ ਜਿੰਨੇ ਵੀ ਬਿਹਤਰੀਨ ਫੈਮਿਲੀ ਸਾਡੇ ਜਿਹੜੇ ਮਾਪ ਦੀ, ਸਾਡੇ ਜੋੜ ਦੀ, ਸਾਡੇ ਮੇਲ ਦੀ ਸੀ, ਉਹਦੇ ਵਿੱਚ ਅਸੀਂ ਵਿਆਹ ਕਰ, ਉਹਦੀ ਕਹਾਣੀ ਉਹਨਾਂ ਨੇ ਆਪਣੇ ਵੱਲੋਂ ਖਤਮ ਕਰ ਦਿੱਤੀ ਹੈ, ਰਾਂਝੇ ਦੀ ਵੀ ਔਰ ਉਹਦੇ ਇਸ਼ਕ ਦੀ ਵੀ। ਲੇਕਿਨ ਵਾਰਿਸ ਸ਼ਾਹ ਜਿਹੜਾ ਹੈ ਉਹ ਹੀਰ ਰਾਂਝੇ ਦੀ ਕਹਾਣੀ ਲਿਖ ਰਿਹਾ ਸੀ, ਉਹ ਉਹਨਾਂ ਵੱਲੋਂ ਖਤਮ ਹੋ ਗਈ ਹੈ, ਲੇਕਿਨ ਨਾ ਹੀਰ ਖਤਮ ਕਰਦੀ ਹੈ ਨਾ ਰਾਂਝਾ ਖਤਮ ਕਰਦਾ। ਪਰ ਚੂਚਕ ਨਵਾਂ ਫੇਜ਼ ਸ਼ੁਰੂ ਹੋਇਆ, ਇੱਕ ਨਵਾਂ ਫੇਜ਼ ਚ। ਪਰ ਜ਼ੁਬੈਰ ਸਾਹਿਬ ਜਿਹੜਾ ਚੂਚਕ ਸੀ ਉਹਨੇ ਜਿਹੜਾ ਇਹ ਫੈਸਲਾ ਕੀਤਾ ਆ, ਉਹਨੇ ਕੋਈ ਆਪਣੇ ਆਪ ਤੇ ਫੈਸਲਾ ਨਹੀਂ ਨਾ ਕੀਤਾ, ਦੈਟ ਵਾਸ ਅ ਸੋਸਾਇਟੀ ਦਾ ਫੈਸਲਾ। ਉਹਦੇ ਉਹ ਸਾਰੇ ਜਿਹੜਾ ਸੀਗਾ ਉਹਦਾ ਉਹਦੇ ਜਿਹੜੇ ਸੀਗੇ ਰਿਸ਼ਤੇਦਾਰ ਜਾਂ ਵਟਐਵਰ ਜਿਹੜਾ ਉਹਦਾ ਕੁਨਬਾ ਸੀ, ਉਹਦਾ ਫੈਸਲਾ ਸੀ। ਚੂਚਕ ਤੇ ਇੱਕ ਜਸਟ ਵਾਸ ਅ ਪਾਰਟ ਆਫ ਇਟ, ਉਹ ਕੱਲਾ ਤੇ ਨਹੀਂ ਸੀ ਕਰ ਰਿਹਾ ਇਹ ਸਾਰਾ ਕੁਝ, ਉਹ ਮੁਆਸ਼ਰਾ ਕਰ ਰਿਹਾ ਸੀ, ਉਹ ਮੁਆਸ਼ਰਾ ਸਾਰਾ ਕਰ ਰਿਹਾ ਸੀ। ਹਾਂਜੀ ਜੀ ਚੂਚਕ ਤੇ ਖੇੜੇ ਜਿਹੜੇ ਨੇ ਨਾ ਜੀ, ਉਹ ਉਸ ਵੇਲੇ ਦੀ ਐਸਟੈਬਲਿਸ਼ਮੈਂਟ ਦੇ ਸਿੰਬਲਸ ਨੇ, ਉਸ ਵੇਲੇ ਦੀ ਐਲੀਟ ਦੇ ਸਿੰਬਲਸ ਨੇ, ਜਿਹੜੇ ਕਿ ਆਪਣੇ ਰੂਲਸ ਦੇ ਮੁਤਾਬਕ ਚੱਲਣਾ ਚਾਹੁੰਦੇ ਨੇ ਤੇ ਸ਼ਾਦੀ ਵੱਡਿਆਂ 'ਚ ਆਪਣੇ ਬਰਾਬਰਾਂ 'ਚ, ਯਾਨੀ ਆਪਣੀ ਵਿਸ਼ ਦੇ ਖਿਲਾਫ ਜਿਹੜੀ ਹੈ ਨਾ ਮੁਆਸ਼ਰੇ ਦੇ ਹਿਸਾਬ ਨਾਲ, ਮੁਆਸ਼ਰੇ ਦੀ ਮਰਜ਼ੀ ਨਾਲ ਕਰਨਾ, ਉਹ ਉਹਨਾਂ ਦੇ ਰੂਲਸ ਦਾ ਹਿੱਸਾ ਹੈ। ਠੀਕ ਹੈ, ਤੇ ਉਹ ਉਹਨੂੰ ਤੋੜ। ਜੀ ਮੇਰਾ ਇਹਦੇ 'ਚ ਇੱਕ ਹੈ ਆਬਜ਼ਰਵੇਸ਼ਨ ਕਿ ਵੀ ਇਹ ਜੋ ਹੀਰ ਦੀ ਸਟੋਰੀ ਹੈ ਨਾ, ਇਹ ਸਟੋਰੀ ਜਿਹੜੀ ਵੀ ਟੈਲਿੰਗ ਹੁੰਦੀ ਹੈ ਉਹਦੇ 'ਚ ਇੱਕ ਕਿਸੇ ਕਹਾਣੀ ਨੂੰ ਬਿਆਨ ਕਰਕੇ ਕਹਾਣੀ ਬਿਆਨ ਕਰਨਾ ਮਕਸਦ ਨਹੀਂ ਹੁੰਦਾ, ਉਹ ਗੈਂਡ ਤੇ ਕੋਈ ਖੈਰ ਇਹਦੇ 'ਚ ਜਿਹੜੀ ਉਹਨੇ ਸਮਾਜ ਦੀਆਂ, ਰਹਿਤਲ ਦੀਆਂ ਔਰ ਚੂਚਕਾਂ ਦੀਆਂ ਔਰ ਉਹਨਾਂ ਦੇ ਜਿਹੜੀ ਸਾਰੀਆਂ ਜਿਹੜੀਆਂ ਪ੍ਰੀਵੇਲਿੰਗ ਚੀਜ਼ਾਂ ਨੇ, ਜਿਹੜੀਆਂ ਇਨਸਾਨੀ ਇਕੱਲੀ ਜ਼ਿੰਦਗੀ ਨੂੰ ਬੜੀ ਤਰ੍ਹਾਂ ਖਾਣ ਦੀਆਂ ਨੇ, ਹੁਣ ਤੱਕ ਉਹ ਉਹਨਾਂ ਦਾ ਬਿਆਨ ਕਰਦਾ ਹੈ ਕਿ ਕੀ ਜ਼ੇਵਰ ਹੈ, ਕੀ ਸੋਨਾ ਹੈ, ਕੀ ਮੱਝਾਂ ਨੇ, ਕੀ ਸਾਰਾ ਜ਼ਿੰਦਗੀ ਦਾ ਉਹਨੇ ਉਹ ਸਾਰਾ ਦੱਸਿਆ। ਹੁਣ ਇੱਥੇ ਆ ਕੇ ਜਦੋਂ ਉਹ ਅੱਗੇ ਫਿਰ ਇੱਕ ਇਨਸਾਨ ਨੂੰ ਟੱਚ ਕਰ ਰਿਹਾ ਕਿ ਅੱਗੇ ਉਹ ਜੋ ਜਿਸ ਤਰ੍ਹਾਂ ਸੁਸਾਇਟੀ ਉਹਦੇ ਤੇ ਗਲਤ ਚੀਜ਼ਾਂ ਕਰ ਰਹੀ ਹੁੰਦੀ ਹੈ ਨਾ, ਇਸ ਸਟੋਰੀ ਵਿੱਚ ਇਸੇ ਤਰ੍ਹਾਂ ਹਿਊਮਨ ਬੀਇੰਗ ਵੀ ਬੜੀ ਗਲਤ ਚੀਜ਼ਾਂ ਸੋਚ ਰਿਹਾ ਹੁੰਦਾ, ਉਹ ਕਰ ਰਿਹਾ ਹੁੰਦਾ। ਇਹਦੇ ਵਿੱਚ ਉਹਨੇ ਉਹ ਸਟੋਰੀ 'ਚ ਕਿਧਰੇ ਵੀ ਉਸ ਜਿਹੜੀ ਰੋਮਾਂਟਿਕ ਸਟੋਰੀ ਆ ਉਹਨੂੰ ਕਿਧਰੇ ਟੱਚ ਨਹੀਂ ਕੀਤਾ, ਉਹਨੇ ਸਾਰੀਆਂ ਚੀਜ਼ਾਂ ਸੁਸਾਇਟੀ ਦੀਆਂ ਔਰ ਹਿਊਮਨ ਜਿਹੜੀ ਇਨਸਾਨ ਦੀ ਸੋਚ ਸੀ ਨਾ, ਹੀਰ ਦੀ ਔਰ ਰਾਂਝੇ ਦੀ, ਦੋਨਾਂ ਦੀ, ਉਹਨਾਂ ਵਿੱਚ ਵੀ ਤੇ ਕਮੀਆਂ ਪੇਸ਼ੀਆਂ ਹੈ ਨੇ ਜਿਸ ਤਰ੍ਹਾਂ ਸੁਸਾਇਟੀ 'ਚ ਹੈ ਨਾ, ਇੱਥੇ ਤੱਕ ਉਹਨੇ ਲਿਆ ਕੇ ਤੇ ਅੱਗੇ ਹੁਣ ਉਹਨੇ ਕਨਵਰਟ ਕਰਨਾ ਹੈ ਔਰ ਉਹ ਜਿਹੜੀ ਰਿਐਲਿਟੀ ਦੀ ਤਰਫ ਜਾਣਾ ਹੈ ਔਰ ਉਹਦੇ 'ਚ ਅਫਾਕੀਅਤ ਦੀ ਜਿਹੜੀਆਂ ਅੰਸਰ ਹੈ ਉਹ ਬਿਆਨ ਕਰੇਗਾ। ਉਹ ਵਾਰਿਸ ਸ਼ਾਹ ਜਦੋਂ ਵੀ ਕੋਈ ਚੀਜ਼ ਬਿਆਨ ਕਰਦਾ ਐਂਡ ਤੇ ਕੋਈ ਐਸਾ ਫਿਕਰਾ ਦੱਸ ਛੱਡਦਾ ਕਿ ਵੀ ਉਹ ਲੱਗਦਾ ਕਿ ਦੋਨਾਂ ਦੇ ਵਿੱਚ ਜਿਹੜੀਆਂ ਅੱਛਾਈਆਂ ਬੁਰਾਈਆਂ ਉਹਨਾਂ ਦੀ ਐਕਸਪਲੇਨੇਸ਼ਨ ਕਰ ਦਿੰਦਾ। ਤੇ ਇੱਥੇ ਆ ਕੇ ਵੀ ਉਹ ਨਾ ਸਿਰਫ ਸੁਸਾਇਟੀ ਦੀ ਬੁਰਾਈਆਂ ਦੱਸੇਗਾ, ਨਾਲੇ ਹਿਊਮਨ ਬੰਦੇ ਜਿਹੜੀ ਹੀਰ ਔਰ ਰਾਂਝੇ 'ਚ ਵੀ ਜਿਹੜੀਆਂ ਕਮੀਆਂ ਨੇ ਨਾ ਉਹ ਵੀ ਅੱਗੇ ਬਿਆਨ ਕਰੇਗਾ। Dr. Mizzou, can I also add, just extending on what Rana ji said, can we look at it like this, that now we're at a crossroads where Ranja has nothing to lose. Because he's got no attachments to anything, so he's got nothing to lose. Whereas he's got everything to lose, but she's willing to sacrifice all that for her love. Can we look at it like that? Yes. So now it's about seeing now who's willing to sacrifice what. Now this is the journey, the next part of the journey. Yes. Okay, thank you. ਦੇਖੋ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਜਿਹੜੀ ਕਹਾਣੀ ਵਾਰਿਸ ਸ਼ਾਹ ਨੇ ਬਿਆਨ ਕੀਤੀ ਹੈ, ਉਹਦੇ ਵਿੱਚ ਵਾਰਿਸ ਸ਼ਾਹ ਨੇ ਇੱਕ ਪਾਸਿਓਂ ਤੇ ਜਿਹੜਾ ਉਸ ਵੇਲੇ ਦਾ ਸਮਾਜ ਹੈ ਜਾਂ ਕਹੋ ਤਬਕਾਤੀ ਸਮਾਜ ਹੈ, ਉਹਨੂੰ ਪ੍ਰੈਜ਼ੈਂਟ ਕੀਤਾ ਕਿ ਉਹਦੇ ਵਿੱਚ ਕਿਹੜੇ ਕਿਹੜੇ ਤਬਕੇ ਨੇ, ਕਿਹੜੇ ਕਿਹੜੇ ਤਬਕੇ ਦੀ ਕੀ ਸੋਚ ਹੈ ਔਰ ਕੌਣ ਕਿਹਦੇ ਨਾਲ ਹੈ। ਇੱਕ ਤੇ ਉਹ ਤਬਕਾਤੀ ਸਮਾਜ ਦੀ ਉਹਨੇ ਨਕਸ਼ਾ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਅੱਛਾ, ਦੂਜਾ ਉਹਨੇ ਇਹ ਦਿਖਾਇਆ ਕਿ ਤਬਕਾਤੀ ਸਮਾਜ ਦੇ ਮੁਖਤਲਿਫ ਅਦਾਰੇ ਜਿਹੜੇ ਨੇ, ਮੁਖਤਲਿਫ ਇੰਸਟੀਟਿਊਸ਼ਨਸ ਜਿਹੜੇ ਨੇ, ਉਹ ਕਿਵੇਂ
ਉਹ ਕਿਵੇਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੇ ਕਿਵੇਂ ਇੱਕ ਹੀ ਤਰੀਕੇ ਦੇ ਨਾਲ ਐਜ਼ ਏ ਯੂਨਿਟ ਕੰਮ ਕਰਦੇ ਨੇ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਕਾਜ਼ੀ ਹੈ, ਜਿਹੜਾ ਕਾਜ਼ੀ ਹੈ ਉਹ ਰਿਸ਼ਵਤ ਖਾਂਦਾ ਹੈ, ਉਹਨੇ ਰਿਸ਼ਵਤ ਲੈ ਕੇ ਜ਼ਮੀਨ ਦਿੱਤੀ ਹੈ, ਤੇ ਜਿਹੜੇ ਪੈਂਚ ਨੇ ਉਹ ਵੀ ਜਿਹੜੇ ਨੇ ਉਹ ਬੇਈਮਾਨ ਨੇ। ਉਸ ਤੋਂ ਬਾਅਦ ਅਸੀਂ ਦੇਖਨੇ ਆ ਕਿ ਮੁੱਲਾ ਮਸੀਦ ਦਾ ਜਿਹੜਾ ਹੈ ਉਹਦਾ ਯਾਨੀ ਮਜ਼ਹਬ ਆ ਗਿਆ ਕਿ ਮਜ਼ਹਬ ਜਿਹੜਾ ਹੈਗਾ ਉਹ ਮਾੜੇ ਬੰਦੇ ਨੂੰ ਕਿਵੇਂ ਟਰੀਟ ਕਰਦਾ ਹੈ। ਫਿਰ ਉਹਦੇ ਵਿੱਚ ਮੱਲਾ ਆ ਜਾਂਦਾ ਹੈ ਕਿ ਮੱਲਾ ਦੇ ਥਰੂ ਪਤਾ ਲੱਗਦਾ ਹੈ ਸਾਨੂੰ ਕਿ ਜਿਹੜਾ ਕਮਰਸ਼ੀਅਲ ਤਬਕਾ ਹੈ ਉਹ ਕਿਵੇਂ ਟਰੀਟ ਕਰਦਾ ਹੈ ਆਮ ਬੰਦੇ ਨੂੰ। ਸੋ ਵਾਰਿਸ ਸ਼ਾਹ ਜਿਹੜਾ ਹੈ ਉਹ ਸਮਾਜ ਦੀ ਪੂਰੀ ਜਿਹੜੀ ਬਣਤਰ ਹੈ ਉਹ ਤੁਹਾਨੂੰ ਵਿਖਾ ਰਿਹਾ ਹੈ, ਔਰ ਉਸ ਬਣਤਰ ਦੇ ਵਿੱਚ ਕਿਵੇਂ ਮੁਖਤਲਿਫ ਅਦਾਰੇ ਇਕੱਠੇ ਹੋ, ਕਿਵੇਂ ਮੁਖਤਲਿਫ ਅਦਾਰੇ ਇੱਕ ਹੀ ਤਰੀਕੇ ਦੇ ਨਾਲ ਜਿਹੜਾ ਸਟੇਟਸ ਕੋ ਹੈ ਸੋਸਾਇਟੀ ਦਾ ਉਹਨੂੰ ਜਾਰੀ ਰੱਖ ਰਹੇ ਨੇ। ਅੱਛਾ, ਉਸ ਸਟੇਟਸ ਕੋ ਨੂੰ ਹੁਣ ਤੋੜਨ ਲਈ ਜਿਹੜੇ ਹੈ ਉਸ ਵੇਲੇ ਤੱਕ ਦੇ ਜਿਹੜੇ ਇੱਥੋਂ ਤੱਕ ਜਿਹੜੀ ਕਹਾਣੀ ਚੱਲੀ ਹੈ ਉਹਦੇ ਵਿੱਚ ਇਹ ਹੈ ਕਿ ਲੋਕ ਪੀਰਾਂ ਤੇ ਇਹੋ ਜਿਹੇ ਜਿਹੜੇ ਕਰੈਕਟਰ ਨੇ ਉਹਨਾਂ ਕੋਲੋਂ ਮਦਦ ਮੰਗਦੇ ਨੇ। ਇਹ ਵੀ ਸਾਨੂੰ ਇੱਥੋਂ ਤੱਕ ਪਤਾ ਚੱਲਦਾ ਹੈ, ਭਾਵੇਂ ਉਹ ਮਦਦ ਮਿਲਦੀ ਹੈ ਕਿ ਨਹੀਂ ਮਿਲਦੀ। ਇੱਥੋਂ ਤੱਕ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਿਹੜਾ ਤੋੜ ਹੈਗਾ ਇਸ ਸਾਰੀ ਸੁਸਾਇਟੀ ਜਿਹੜੀ ਕਿ ਕਈਆਂ ਇੰਸਟੀਟਿਊਸ਼ਨਸ ਦੀ ਸਿਨਕਰਾਈਜ਼ੇਸ਼ਨ ਉਹਨਾਂ ਦੀ ਸਿੰਕ ਹੋਣ ਨਾਲ ਬਣੀ ਹੋਈ ਆ। ਉਹ ਕੋਈ ਇੱਕ ਬੰਦੇ ਨੇ ਨਹੀਂ ਬਣਾਈ ਹੋਈ। ਉਹਦੇ ਵਿੱਚ ਜਿਹੜੇ ਆਪਣਾ ਤਖਤ ਹਜ਼ਾਰੇ ਦੇ ਜਿਹੜੇ ਚੌਧਰੀ ਨੇ ਤੇ ਕਾਜ਼ੀ ਹੈ ਉਹ ਵੀ ਸ਼ਾਮਲ ਹੈ, ਉਹਦੇ ਵਿੱਚ ਬੁੱਲਾ ਵੀ ਸ਼ਾਮਲ ਹੈ, ਉਹਦੇ ਵਿੱਚ ਮੱਲਾ ਵੀ ਸ਼ਾਮਲ ਹੈ, ਉਹਦੇ ਵਿੱਚ ਹੋਰ ਵੀ ਸਾਰੇ ਜਿਹੜੇ ਅਦਾਰੇ ਨੇ ਉਸ ਨਾਇਨਸਾਫੀ ਦੇ ਨਿਜ਼ਾਮ ਦੇ ਵਿੱਚ ਸ਼ਾਮਲ ਨੇ। ਤੇ ਉਹਨਾਂ ਦਾ ਤੋੜ ਜਿਹੜਾ ਹੈ ਉਹਨਾਂ ਨੂੰ ਤੋੜਨ ਦਾ ਜਿਹੜਾ ਅਮਲ ਹੈ ਉਹ ਇਸ਼ਕ ਹੈ, ਜਿਹੜਾ ਕਿ ਹੀਰ ਔਰ ਰਾਂਝੇ ਦਾ ਹੈ। ਹੁਣ ਤੋੜਨ ਦਾ ਜਿਹੜਾ ਅਮਲ ਹੈ ਉਹਨੂੰ ਕਿਵੇਂ ਤੋੜਿਆ ਜਾਏ। ਸੋ ਪਹਿਲੀ ਜਿਹੜੀ ਕੋਸ਼ਿਸ਼ ਹੈ ਉਹਨੂੰ ਤੋੜਨ ਦੀ ਉਹ ਤੇ ਇਹ ਹੈ ਕਿ ਉਹਨੂੰ ਅੰਦਰੋਂ ਤੋੜਿਆ ਜਾਏ, ਉਹਦੇ ਅੰਦਰ ਰਹਿ ਕੇ ਉਹਨੂੰ ਤੋੜਿਆ ਜਾਏ। ਉਹ ਮਿਸਾਲ ਦੇ ਤੌਰ ਦੇ ਉੱਤੇ ਹੀਰ ਤੇ ਰਾਂਝਾ ਸਮਝਦੇ ਨੇ ਕਿ ਜੇ ਰਾਂਝਾ ਚੂਚਕ ਦੀਆਂ ਮੱਝਾਂ ਚਾਰਦਾ ਰਵੇ ਤੇ ਉਹਦੇ ਬਦਲੇ ਦੇ ਵਿੱਚ ਰਾਂਝੇ ਨਾਲ ਉਹਦਾ ਵਿਆਹ ਕਰ ਦੇਗਾ। ਇਹ ਅੰਦਰ ਰਹਿ ਕੇ ਸਟਰਗਲ ਹੋ ਰਹੀ ਹੈ ਨਾ ਕਿ ਉਸ ਦੇ ਬਦਲੇ ਦੇ ਵਿੱਚ ਉਹ ਇਹ ਹੋ ਜਾਏਗਾ, ਲੇਕਿਨ ਉਹ ਨਹੀਂ ਹੁੰਦਾ, ਉਹਨੇ ਹੋਣਾ ਨਹੀਂ ਹੈ। ਕਿਉਂਕਿ ਜਿਹੜਾ ਸੁਸਾਇਟੀ ਦੇ ਜਿਹੜੇ ਬਾਕੀ ਇੰਸਟੀਟਿਊਸ਼ਨਸ ਨੇ ਉਹ ਇਹਦੀ ਇਜਾਜ਼ਤ ਨਹੀਂ ਦਿੰਦੇ। ਔਰ ਜਿਹੜਾ ਸੁਸਾਇਟੀ ਦੀ ਬੰਦ ਹੈ, ਸੁਸਾਇਟੀ ਦੀ ਜਿਹੜੀ ਬੰਦਿਸ਼ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਹੀਰ ਦਾ ਪਿਓ ਚਾਹੇ ਵੀ ਤਾਂ ਵੀ ਉਹ ਹੀਰ ਦਾ ਵਿਆਹ ਰਾਂਝੇ ਨਾਲ ਨਹੀਂ ਕਰ ਸਕਦਾ। ਯਾਨੀ ਮਤਲਬ ਜਿਹੜਾ ਸਿਸਟਮ ਹੈ ਉਹ ਇੰਨਾ ਜ਼ਿਆਦਾ ਹਾਵੀ ਹੈ। ਔਰ ਦੂਜੀ ਗੱਲ ਇਹ ਕਿ ਉਹਨੂੰ ਅੰਦਰੋਂ ਤੋੜਨਾ ਨਾਮੁਮਕਿਨ ਹੈ। ਹੁਣ ਜਦੋਂ ਅੰਦਰੋਂ ਉਹ ਨਹੀਂ ਟੁੱਟਿਆ ਔਰ ਹੀਰ ਦਾ ਵਿਆਹ ਜਿਹੜਾ ਹੈ ਉਹ ਆਪਣਾ ਖੇੜਿਆਂ ਦੇ ਘਰ ਹੋ ਗਿਆ ਹੈ। ਖੇੜੇ ਜਿਹੜੇ ਕਿ ਉਹਦੀ ਹੀ ਕਲਾਸ ਦੇ ਲੋਕ ਨੇ। ਤੇ ਹੁਣ ਦੋ ਤਰੀਕੇ ਨੇ ਜਿਹਦਾ ਵਾਰਿਸ ਸ਼ਾਹ ਨੇ ਇੱਥੇ
ਪਿਛਲੇ ਬੰਦਾਂ ਦੇ ਵਿੱਚ ਰਾਂਝੇ ਦੀ ਭਰਜਾਈਆਂ ਕੋਲੋਂ ਖਾਤਰ ਲਿਖਵਾਇਆ ਕਿ ਤੂੰ ਹੁਣ ਵਾਪਸ ਆ ਜਾ, ਹੀਰ ਤੇ ਚਲੀ ਗਈ ਹੈ ਤੇ ਤੇਰਾ ਤੇ ਕੰਮ ਨਹੀਂ ਹੋਇਆ ਕਿ ਤੂੰ ਵਾਪਸ ਮੋੜਿਆ। ਹੁਣ ਜਿਹੜਾ ਰਾਂਝਾ ਹੈ ਉਹਦੇ ਕੋਲ ਦੋ ਰਾਹਾਂ ਨੇ ਕਿ ਉਹਨੇ ਦੁਨੀਆ ਦੇ ਵਿੱਚ ਰਹਿ ਕੇ ਜਿੰਨਾ ਵੀ ਕੁਝ ਹੋ ਸਕਦਾ ਸੀ ਹੀਰ ਨੂੰ ਹਾਸਲ ਕਰਨ ਲਈ ਉਹ ਕੀਤਾ, ਲੇਕਿਨ ਉਹਨਾਂ ਵਿੱਚੋਂ ਉਹਦੀ ਇੱਕ ਨਹੀਂ ਚੱਲੀ। ਹੁਣ ਜਾਂ ਤੇ ਉਹ ਵਾਪਸ ਚਲਾ ਜਾਵੇ ਤਖਤ ਹਜ਼ਾਰੇ ਨੂੰ, ਤੇ ਤਖਤ ਹਜ਼ਾਰੇ ਜਾ ਕੇ ਜਿਵੇਂ ਉਹਦੇ ਬਾਕੀ ਭਰਾ ਰਹਿੰਦੇ ਨੇ ਉਹ ਉਹਨਾਂ ਤਰ੍ਹਾਂ ਰਹਿਣਾ ਸ਼ੁਰੂ ਕਰ ਦੇਵੇ, ਤੇ ਜਾਂ ਉਹ ਉਸ ਤਰ੍ਹਾਂ ਦੀ ਰੋਮਾਂਟਿਕ ਜ਼ਿੰਦਗੀ ਗੁਜ਼ਾਰੇ ਜਿਵੇਂ ਬੰਜਲੀ ਬਜਾ ਕੇ ਉਹ ਗੁਜ਼ਾਰਦਾ ਸੀ। ਲੇਕਿਨ ਇਹ ਹੈ ਕਿ ਜਿਹੜਾ ਰਾਂਝਾ ਹੈ, ਵਾਰਿਸ ਸ਼ਾਹ ਜਿਹੜਾ ਹੈ, ਉਹ ਹੁਣ ਦੁਨੀਆ ਤੋਂ ਯਾਨੀ ਸਮਾਜ ਨੂੰ ਤੋੜਨ ਦੇ ਅੰਦਰੂਨੀ ਜਾਂ ਇੰਟਰਨਲ ਫਰੋਮ ਇਨਸਾਈਡ ਦੀ ਨਾਕਾਮੀ ਤੋਂ ਬਾਅਦ ਹੁਣ ਆਪਣੇ ਕਰੈਕਟਰ ਨੂੰ ਦੁਨੀਆ ਨਹੀਂ ਸਮਾਜ ਤੋਂ ਬਾਹਰ ਲਿਜਾ ਰਿਹਾ ਹੈ ਕਿ ਉਹ ਬਾਹਰੋਂ ਜਾ ਕੇ ਕਿਵੇਂ ਸਮਾਜ ਨੂੰ ਤੋੜੇ, ਔਰ ਬਾਹਰ ਜੋਗੀ ਬਣਨ ਦਾ ਮਤਲਬ ਹੈ ਸਮਾਜ ਤੋਂ ਬਾਹਰ ਨਿਕਲ ਜਾਣਾ। ਹੁਣ ਉਹਨੂੰ ਆਪਣੇ ਕਰੈਕਟਰ ਨੂੰ ਆਪਣਾ ਜਿਹੜਾ ਹੈ ਉਹ ਸਮਾਜ ਤੋਂ ਬਾਹਰ ਲਿਜਾ ਰਿਹਾ ਹੈ। ਅਗਰ ਤੁਸੀਂ ਉਸ ਵੇਲੇ ਤੱਕ ਦੀਆਂ ਤਹਿਰੀਕਾਂ, ਸੋਸ਼ਲ ਤਹਿਰੀਕਾਂ, ਪੋਲੀਟੀਕਲ ਤਹਿਰੀਕਾਂ ਵੀ ਦੇਖੋ ਤੇ ਇਹ ਹੈ ਕਿ ਜਾਂ ਤੇ ਲੋਕੀ ਅੰਦਰੋਂ ਮਾੜਾ ਮੋਟੀ ਕੋਸ਼ਿਸ਼ ਕਰਦੇ ਨੇ ਨਿਜ਼ਾਮ ਨੂੰ ਦੁਰਸਤ ਕਰਨ ਦੀ, ਤੇ ਜਾਂ ਫਿਰ ਇਹ ਹੈ ਕਿ ਬੁੱਧ ਮਤ ਨੂੰ ਅਪਣਾ ਕੇ ਜਾਂ ਯੋਗ ਨੂੰ ਅਪਣਾ ਕੇ ਸੁਸਾਇਟੀ ਤੋਂ ਬਾਹਰ ਬਹਿ ਜਾਂਦੇ ਨੇ ਔਰ ਉਹਨੂੰ ਬਾਹਰ ਉਹਦੇ ਹੋ ਕੇ ਉਹ ਪੱਕੋ ਕਰਦੇ ਨੇ ਕਿ ਸਮਾਜ ਟੁੱਟੇਗਾ। ਅੱਛਾ, ਇਹ ਮੈਨੂੰ ਦੱਸੋ ਕਿ ਬਾਹਰ ਮੈਂ ਦੇ ਨਾਲ ਸਮਾਜ ਟੁੱਟਣ ਦੇ ਦਰਮਿਆਨ ਤਲਕ ਕੀ ਹੈਗਾ, ਕਿ ਇਹਦੀ ਲਾਜਿਕ ਕੀ ਹੈਗੀ? ਇਹਦੀ ਲਾਜਿਕ ਇਹ ਹੈ ਕਿ I was going to say, is it because then they look within, the jogi goes within, takes a journey within, and in changing oneself, they change the world. Is it that idea? I don't know. ਜਿਹੜਾ ਸਮਾਜ ਦੇ ਅੰਦਰ ਰਹਿ ਕੇ ਹੈ ਉਹ ਹੈ ਕਿ ਉਹਦੇ ਵਿੱਚ ਜੋ ਵੀ ਕੁਝ ਤੁਸੀਂ ਪੈਦਾ ਕਰਦੇ ਹੋ, ਭਾਵੇਂ ਤੁਸੀਂ ਨੌਕਰ ਦੇ ਤੌਰ ਤੇ ਮੱਝਾਂ ਚਾਰ ਰਹੇ ਹੋ, ਤੁਸੀਂ ਜਿਹੜੀ ਮੁਆਸ਼ੀ ਸਮਾਜ ਦੀ ਜਿਹੜੀ ਮੁਆਸ਼ੀ ਪ੍ਰੋਡਕਸ਼ਨ ਹੈ ਉਹਦਾ ਹੀ ਹਿੱਸਾ ਹੋ, ਉਹਨੂੰ ਹੀ ਤੁਸੀਂ ਵਧਾਓਗੇ, ਤੁਸੀਂ ਚਾਹੋ ਜਾਂ ਨਾ ਚਾਹੋ। ਲੇਕਿਨ ਜਦੋਂ ਤੁਸੀਂ ਜੋਗੀ ਬਣ ਕੇ ਜਾਂ ਬੁੱਧ ਬਣ ਕੇ ਜਦੋਂ ਸਮਾਜ ਤੋਂ ਬਾਹਰ ਬਹਿ ਜਾਂਦੇ ਹੋ ਤੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਇਹੋ ਜਿਹੇ ਸਮਾਜ ਲਈ ਪੈਦਾ ਹੀ ਨਹੀਂ ਕਰਨਾ। ਤੇ ਜਿਹੜਾ ਫਲਸਫਾ ਹੈ ਉਹ ਇਹ ਹੈ ਕਿ ਜੇ ਅਸੀਂ ਸਮਾਜ ਲਈ ਪੈਦਾ ਕਰਾਂਗੇ ਹੀ ਨਹੀਂ ਤੇ ਫਿਰ ਸਮਾਜ ਟੁੱਟ ਜਾਏਗਾ। ਇਹ ਲਾਜਿਕ ਹੈ। ਹੁੰਦਾ ਤੇ ਇੰਜ ਨਹੀਂ ਹੈ, ਹੁੰਦਾ ਤੇ ਇੰਜ ਹੈ ਕਿ ਹਕੀਕਤ ਦੇ ਵਿੱਚ ਕਿ ਜਿਹੜੇ ਸਮਾਜ ਤੋਂ ਬਾਹਰ ਨਿਕਲ ਜਾਂਦੇ ਨੇ ਉਹ ਸਮਾਜ ਵਾਲਿਆਂ ਕੋਲੋਂ ਹੀ ਜਾ ਕੇ ਮੰਗ ਕੇ ਖਾਂਦੇ ਨੇ ਔਰ ਉਹ ਇਸ ਤਰੀਕੇ ਦੇ ਨਾਲ ਇੱਕ ਸਮਾਜ ਦੇ ਡਿਪੈਂਡੈਂਟ ਹੁੰਦੇ ਨੇ। ਲੇਕਿਨ ਫਲਸਫਾ ਇਹ ਹੈ ਕਿ ਜੇ ਤੁਸੀਂ ਸਮਾਜ ਤੋਂ ਬਾਹਰ ਨਿਕਲ ਜਾਓ, ਤੁਸੀਂ ਪ੍ਰਾਪਰਟੀ ਦੇ ਰਿਲੇਸ਼ਨਸ ਛੱਡ ਦਿਓ, ਤੁਸੀਂ ਆਪਣਾ ਜ਼ਾਤਾਂ ਪਾਤਾਂ ਸਾਰਾ ਕੁਝ ਛੱਡ ਦਿਓ ਤੇ ਸਮਾਜ ਆਪੇ ਹੀ ਟੁੱਟ ਜਾਏਗਾ। ਲੇਕਿਨ ਉਹ ਟੁੱਟਦਾ ਨਹੀਂ ਹੈਗਾ। ਹੁਣ ਇਹ ਜਿਹੜਾ ਤੀਸਰਾ ਹਿੱਸਾ ਹੈ ਇਹਦੇ ਵਿੱਚ ਔਰ ਆਖਰੀ ਹਿੱਸਾ ਹੈ ਇਹਦੇ ਵਿੱਚ ਵਾਰਿਸ ਸ਼ਾਹ ਆਪਣੇ ਕਰੈਕਟਰ ਨੂੰ ਸਮਾਜ ਤੋਂ ਬਾਹਰ ਲਿਜਾ ਰਿਹਾ ਹੈ ਔਰ ਸਮਾਜ ਤੋਂ ਬਾਹਰ ਤੋਂ
ਲਿਜਾ ਕੇ ਤੇ ਉਹਦੇ ਉੱਤੇ ਹਮਲਾ ਕਰਨਾ, ਸਮਾਜ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੀ ਇੱਕ ਹੋਰ ਬੜੀ ਵੱਡੀ ਗੱਲ ਇਹਦੇ ਵਿੱਚ ਇਹ ਹੈਗੀ ਹੈ, ਜਿਹੜੀ ਜਿੱਤੇ ਆਮ ਗੌਰ ਨਹੀਂ ਕੀਤਾ ਜਾਂਦਾ, ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਜਿਹੜੀ ਕਹਾਣੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੰਝ ਹੁੰਦਾ ਹੈ ਕਿ ਜਿਹੜੀ ਕੁਆਰੀ ਕੁੜੀ ਹੈ ਉਹਨੂੰ ਆਜ਼ਾਦੀ ਦੀ ਲੋੜ ਹੈ, ਔਰ ਉਹ ਬੰਦੇ ਨਾਲ ਇਸ਼ਕ ਕਰਦੀ ਹੈ ਤੇ ਉਹ ਬੰਦੇ ਦੇ ਨਾਲ ਇਸ਼ਕ ਕਰਕੇ ਜੇ ਕਾਮਯਾਬ ਹੋ ਜਾਵੇ ਤੇ ਕਾਮਯਾਬ ਹੋ ਜਾਂਦੀ ਹੈ, ਤੇ ਜੇ ਨਾਕਾਮ ਹੋ ਜਾਵੇ ਤੇ ਫਿਰ ਮਰ ਜਾਂਦੀ ਹੈ, ਵਗੈਰਾ ਵਗੈਰਾ। ਲੇਕਿਨ ਵਾਰਿਸ ਸ਼ਾਹ ਇੱਥੇ ਇਹ ਕਹਿ ਰਿਹਾ ਹੈ, ਵਾਰਿਸ ਸ਼ਾਹ ਇਹਦੇ ਉਲਟ ਕਰ ਰਿਹਾ ਹੈ ਕਿ ਜਿਹੜੀ ਔਰਤ ਹੈ ਉਹ ਕੁਆਰੀ ਹੈ ਜਾਂ ਵਿਆਹੀ ਹੋਈ ਹੈ, ਉਹਨਾਂ ਦੋਵਾਂ ਹਾਲਤਾਂ ਦੇ ਵਿੱਚ ਹੀ ਉਹਨੂੰ ਲਿਬਰੇਸ਼ਨ ਦੀ ਇੱਕੋ ਜਿਹੀ ਲੋੜ ਹੈ। ਇਸ ਲਈ ਹੀਰ ਦੇ ਵਿਆਹ ਹੋਣ ਦੇ ਨਾਲ ਇਹ ਜਿਹੜੀ ਮੁੱਢਲੀ ਲੋੜ ਸੀ ਜਾਂ ਮੁੱਢਲੀ ਚੇਂਜ ਸੀ ਕਰਨੀ ਸੀ, ਉਹ ਨਹੀਂ ਮੁੱਕੀ, ਉਹ ਉਂਝ ਹੀ ਹੈ। ਇਸ ਵਾਸਤੇ ਸਟਰਗਲ ਜਿਹੜੀ ਹੈ ਉਹ ਹੀਰੋ ਰਾਂਝੇ ਦੀ ਵੀ ਮੁੱਕ ਨਹੀਂ ਸਕਦੀ। ਯਾਨੀ ਰਾਂਝਾ ਜਿਹੜਾ ਉਹਨੂੰ ਵੀ ਆਪਣੇ ਕਰੈਕਟਰ ਜਿਹੜਾ ਉਹਦਾ ਪ੍ਰੋਪਰਟੀਲੈਸ ਕਰੈਕਟਰ ਹੈ ਜਿਹੜਾ ਉਹਦਾ, ਔਰ ਇੱਕ ਦਰਵੇਸ਼ ਦਾ ਕਰੈਕਟਰ ਹੈ, ਉਹ ਦੇ ਵਿੱਚ ਰਹਿਣਾ ਹੈ, ਔਰ ਹੀਰ ਦੇ ਨਾਲ ਮਿਲ ਕੇ ਉਹਨੇ ਹੀਰ ਦੀ ਆਪਣੀ ਵੀ ਆਜ਼ਾਦੀ ਹਾਸਲ ਕਰਨੀ ਹੈ, ਯਾਨੀ ਆਪਣੀ ਆਜ਼ਾਦੀ ਹਾਸਲ ਕਰਨੀ ਹੈ ਆਪਣਾ ਕਰਪਟ ਸਮਾਜ ਤੋਂ, ਤੇ ਹੀਰ ਨੂੰ ਵੀ ਉਸ ਕਰਪਟ ਸਮਾਜ ਤੋਂ ਨਿਜਾਤ ਦਿਵਾਉਣੀ ਹੈ। ਸੋ ਇਸ ਲਈ ਇਹ ਬਹੁਤ ਅਹਿਮ ਹੈ ਕਿ ਜਿਹੜੀ ਆਜ਼ਾਦੀ ਹੈ ਉਹ ਹੀਰ ਦੇ ਵਿਆਹ ਜਾਣ ਨਾਲ ਕੋਈ ਉਹ ਆਜ਼ਾਦੀ ਦੀ ਲੋੜ ਮੁੱਕ ਨਹੀਂ ਗਈ, ਉਹ ਪਹਿਲੇ ਤੋਂ ਵੀ ਜ਼ਿਆਦਾ ਹੋ ਗਈ ਹੈ, ਕਿਉਂਕਿ ਉਹਦੇ ਉੱਤੇ ਪਹਿਲੇ ਤੋਂ ਵੀ ਜ਼ਿਆਦਾ ਪਾਬੰਦੀਆਂ ਲੱਗ ਗਈਆਂ ਨੇ। ਜਦੋਂ ਉਹ ਆਪਣੇ ਮਾਂ ਪਿਓ ਦੇ ਘਰ ਸੀਗੀ ਉਦੋਂ ਤੇ ਫਿਰ ਵੀ ਉਹਨੂੰ ਆਜ਼ਾਦੀ ਸੀਗੀ ਕਿ ਆਪਣੀ ਮਰਜ਼ੀ ਨਾਲ ਬਹੁਤ ਕੁਝ ਕਰ ਸਕਦੀ ਸੀ, ਆਪਣੀ ਮਰਜ਼ੀ ਨਾਲ ਆਪਣੇ ਬੰਦੇ ਕਿਸੇ ਆਪਣੇ ਆਸ਼ਿਕ ਨੂੰ ਵੀ ਮਿਲ ਸਕਦੀ ਸੀ, ਤੇ ਹੁਣ ਤੇ ਇਹ ਵੀ ਨਹੀਂ ਹੋ ਸਕਦਾ। ਇਸ ਲਈ ਉਹਨੂੰ ਹੁਣ ਹੋਰ ਵੀ ਲੋੜ ਹੈ ਆਜ਼ਾਦੀ ਦੀ, ਔਰ ਹੁਣ ਉਹਦੇ ਲਈ ਜਿਹੜਾ ਮੈਥਡ ਹੈ ਉਹ ਵੀ ਪਹਿਲੇ ਤੋਂ ਜ਼ਿਆਦਾ ਵੱਖਰਾ ਔਰ ਜ਼ਿਆਦਾ ਲੀਥਲ ਇਸਤੇਮਾਲ ਕਰਨਾ ਪਵੇਗਾ, ਜਿਹੜਾ ਕਿ ਮਿਸਾਲ ਦੇ ਤੌਰ ਤੇ ਯੋਗ ਦਾ ਹੈਗਾ। ਇਹ ਹੁਣ ਤੀਸਰੀ ਮੰਜ਼ਿਲ ਹੈ ਇਸ ਕਹਾਣੀ ਦੀ, ਔਰ ਇਹਨਾਂ ਤਿੰਨਾਂ ਮੰਜ਼ਿਲਾਂ ਦੇ ਵਿੱਚ ਤੁਸੀਂ ਵੰਡ ਕੇ ਤਿੰਨ ਜਾਂ ਚਾਰ ਮੰਜ਼ਿਲਾਂ ਦੇ ਵਿੱਚ ਵੰਡ ਕੇ ਇਹਨੂੰ ਆਪਣੇ ਜ਼ਿਹਨ ਦੇ ਵਿੱਚ ਇਹਦਾ ਵੇਰਵਾ ਕਰੋ। Sorry, Dr. Manzoor, sorry, this Apne Abhi Kana is blown my mind. But I'm even thinking even bigger, like, you know, the Sufi Babe. So in a way, this is what they were adopting, this jogi way of fighting society by removing themselves. But they were in a way forced out of society. Did that make sense? But that's what the Sufi Babe did through creativity and writing to try and break down society. Or am I overthinking? नहीं, मतलब ये है कि ਜਿਹੜਾ ਰਾਈਟਰ ਹੈ, ਜਿਹੜਾ ਕੋਈ ਵੀ ਰਾਈਟਰ ਹੁੰਦਾ ਹੈ ਉਹ ਕੋਈ ਸੂਫੀ ਰਾਈਟਰ ਜ਼ਰੂਰੀ ਨਹੀਂ ਹੈ। ਉਹ ਭਾਵੇਂ ਆਪਣਾ ਚੈਖੋਵ ਹੋਵੇ, ਭਾਵੇਂ ਉਹ ਦੋਸਤੋਵਸਕੀ ਹੋਵੇ, ਭਾਵੇਂ ਉਹ ਸ਼ੇਕਸਪੀਅਰ ਹੋਵੇ, ਉਹ ਸੁਸਾਇਟੀ ਦੇ ਵਿੱਚ ਜਿਹੜੀ ਸਟਰਗਲ ਹੋ ਰਹੀ ਹੁੰਦੀ ਹੈ
ਔਰ ਉਹ ਸਟਰਗਲ ਨੇ ਕਿੱਧਰ ਜਾਣਾ, ਕਿੱਧਰ ਜਾ ਰਹੀ ਹੁੰਦੀ ਹੈ ਔਰ ਉਹਨੂੰ ਕਿੱਧਰ ਜਾਣਾ ਚਾਹੀਦਾ ਹੈ, ਉਹਦੇ ਬਾਰੇ ਵਿੱਚ ਉਹ ਆਪਣੀ ਕ੍ਰੀਏਸ਼ਨ ਨੂੰ ਕ੍ਰੀਏਟ ਕਰਦਾ ਹੈ। ਤੇ ਮਤਲਬ ਵਾਰਿਸ ਸ਼ਾਹ ਵੀ ਉਹੀ ਕੁਛ ਕਰ ਰਿਹਾ ਹੈ। ਅੱਛਾ ਜੀ, ਮੈਂ ਚਾਹੁੰਦਾ ਸਾਂ ਕਿ ਇੱਥੋਂ ਤੱਕ ਦੀ ਕਹਾਣੀ ਦੀ ਜਿਹੜੀ ਇੱਕ ਬੇਸਿਕ ਫਿਲੋਸੋਫੀਕਲ ਸਮਰੀ ਹੈ ਉਹ ਤੁਹਾਡੇ ਜ਼ਿਹਨ 'ਚ ਮੌਜੂਦ ਹੋਵੇ ਔਰ ਤੁਹਾਨੂੰ ਪਤਾ ਹੋਵੇ ਕਿ ਕੀ ਹੋ ਚੁੱਕਿਆ ਹੈ ਤੇ ਕੀ ਹੋਣ ਜਾ ਰਿਹਾ ਹੈ। ਸਰ ਜੀ ਜਿਹੜਾ ਸੌਰੀ ਜੀ ਚਲੋ ਬੋਲੋ। ਆਪਾਂ ਜਿਹੜਾ ਪਹਿਲਾ ਕੁਐਸਚਨ ਸੀਗੇ ਕਿ ਸ਼ਾਦੀ ਕਿਉਂ ਦਿਖਾਈ, ਰਾਈਟ? ਸੋ ਗੱਲ ਸਾਰੀ ਇਹ ਮੁੱਕਦੀ ਹੈ ਕਿਉਂਕਿ ਇੱਕ ਸ਼ਾਦੀ ਆਈ ਥਿੰਕ ਕਿ ਸੁਸਾਇਟੀ ਦੀ ਪੂਰੀ ਸ਼ਕਲ ਉਹਦੇ ਵਿੱਚ ਨਜ਼ਰ ਆਉਂਦੀ ਇੱਕ ਸ਼ਾਦੀ ਵਿੱਚ, ਕਿਉਂਕਿ ਉਹਦੇ ਜਿਹੜਾ ਸਾਰਾ ਜਿਹੜਾ ਸਿੰਕਰੋਨਾਈਜ਼ਡ ਰਿਲੇਸ਼ਨਸ਼ਿਪ ਆਫ ਸਾਰੇ ਅਦਾਰੇ ਨੇ ਸੁਸਾਇਟੀ ਦੇ ਐਟ ਦੈਟ ਟਾਈਮ, ਤੁਸੀਂ ਰਿਲੀਜਨ ਲੈ ਲਓ, ਤੁਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਸ਼ਾਦੀ ਐਸੀ ਚੀਜ਼ ਹੈ ਜਿਹੜੀ ਸਾਰੀ ਚੀਜ਼ ਦੇ ਵਿੱਚ ਸਾਰੇ ਅਦਾਰੇ ਮੌਜੂਦ ਉਹ ਨੇ ਜਿਹੜੇ ਕਿ ਸੁਸਾਇਟੀ ਨੂੰ ਉਸ ਵਕਤ ਅਪਹੋਲਡ ਕਰ ਰਹੇ। ਦੇਖੋ ਨਾ ਜੀ, ਬੇਸਿਕਲੀ ਤੇ ਜਿਹੜਾ ਸੁਸਾਇਟੀ ਦਾ ਬਹੁਤ ਬੇਸਿਕ ਯੂਨਿਟ ਹੈ ਉਹ ਤੇ ਮਰਦ ਤੇ ਔਰਤ ਨੇ ਨਾ, ਤੇ ਮਰਦ ਤੇ ਔਰਤ ਦਾ ਸ਼ਾਦੀ ਹੋਣ ਦਾ ਮਤਲਬ ਹੈ ਉਸ ਯੂਨਿਟ ਦਾ ਬਣਨਾ। ਜਿੰਨੇ ਵੀ ਬਾਕੀ ਸੁਸਾਇਟੀ ਦੇ ਅਦਾਰੇ ਨੇ ਉਹਨਾਂ ਵਿੱਚੋਂ ਸਭ ਤੋਂ ਮੁੱਢਲਾ ਯੂਨਿਟ ਜਿਹੜਾ ਹੈ ਉਹ ਸ਼ਾਦੀ ਦਾ, ਮਰਦ ਤੇ ਔਰਤ ਦਾ, ਕਿਉਂਕਿ ਉਹਦੇ ਨਾਲ ਹੀ ਪ੍ਰਾਪਰਟੀ ਜੁੜੀ ਹੋਈ ਹੈ, ਉਹਦੇ ਨਾਲ ਹੀ ਬਾਕੀ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ। ਸਹੀ। ਸੋ ਇੱਕ ਉਹ ਐਸਾ ਇਵੈਂਟ ਹੈ ਜਿਹਦੇ ਵਿੱਚ ਹਰ ਚੀਜ਼ ਮੌਜੂਦ ਹੈ, ਸੁਸਾਇਟੀ ਦੀ ਹਰ ਚੀਜ਼। ਮਤਲਬ ਇਹ ਹੈ ਕਿ ਹਰ ਚੀਜ਼ ਮੌਜੂਦ ਹੈ ਔਰ ਉਹ ਸ਼ਾਦੀ ਦਾ ਹੋ ਜਾਣਾ ਜਾਂ ਉਸ ਇੱਕ ਯੂਨਿਟ ਦਾ ਬਣ ਜਾਣ ਦਾ ਮਤਲਬ ਹੈ ਕਿ ਤੁਸੀਂ ਬਾਕੀ ਸਾਰੇ ਜਿਹੜੇ ਵੀ ਇੰਸਟੀਟਿਊਸ਼ਨਸ ਨੇ ਸੁਸਾਇਟੀ ਦੇ ਉਹ ਅਥੈਂਟੀਕੇਟ ਹੋ ਗਏ ਨੇ। ਬਿਲਕੁਲ ਮੰਨ ਲਿਆ ਤੁਸੀਂ, ਉਹ ਮੰਨ ਲਏ ਗਏ ਨੇ। ਠੀਕ ਹੈ ਜੀ, ਚਲੋ ਜੀ ਹੁਣ ਅੱਗੇ ਚੱਲੀਏ। ਕੁੜੀਆਂ ਜਾ ਬੁਲਾਇਆ ਰਾਂਝਣੇ ਨੂੰ, ਫਿਰ ਇਹ ਦੁੱਖ ਤੇ ਦਰਦ ਦਾ ਲੱਦੇ ਆਈ। ਕੁੜੀਆਂ ਜਾ ਕੇ ਰਾਂਝੇ ਨੂੰ ਬੁਲਾਇਆ ਦਾ ਮਤਲਬ ਹੈ ਉਹਨੂੰ ਚੱਕਰ ਦਿੱਤਾ ਜਾਂ ਉਹਨੂੰ ਘੇਰਿਆ। ਫਿਰ ਇਹ ਦੁੱਖ ਤੇ ਦਰਦ ਦਾ ਲੱਦੇ ਆਈ, ਇਹ ਸਾਫ਼ ਹੀ ਹੈ। ਆ ਘਿਨ ਸੁਨੇੜਾ ਸੱਜਣਾ ਦਾ, ਘਿਨ ਹਾਸਲ ਕਰ। ਆ ਘਿਨ ਸੁਨੇੜਾ ਸੱਜਣਾ ਦਾ, ਸੁਨੇੜਾ ਮਤਲਬ ਮੈਸੇਜ। ਤੈਨੂੰ ਹੀਰ ਸਿਆਲ ਨੇ ਸੱਦਿਆ ਈ, ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ, ਅਸਾਂ ਸਾਵਰਾ ਪੀੜਾ ਤੱਜਿਆ ਈ। ਤੇਰੇ ਵਾਸਤੇ ਮਾਪਿਆਂ ਦੇ ਘਰੋਂ ਮੈਨੂੰ ਕੱਢਤਾ ਗਿਆ ਤੇ ਮੈਂ ਹੁਣ ਸਹੁਰਿਆਂ ਨੂੰ ਵੀ ਤੇ ਮਾਪਿਆਂ ਨੂੰ, ਪਈੜਾ ਮਤਲਬ ਹੈ ਮਾਪੇ, ਉਹਨਾਂ ਦੋਵਾਂ ਨੂੰ ਤੱਜਣ ਦਾ ਮਤਲਬ ਹੁੰਦਾ ਹੈ ਅਬੈਂਡਨ ਕਰ ਦੇਣਾ। ਮੈਂ ਉਹਨਾਂ ਨੂੰ ਅਬੈਂਡਨ ਕਰ ਦਿੱਤਾ ਹੈ। ਤੁਧ ਬਾਝ ਨਾ ਜੀਵਣਾ ਹੋ ਮੇਰਾ, ਵਿੱਚ ਸਿਆਲਾਂ ਦੇ ਜੀਉ ਕਿਉਂ ਗੱਡੇ ਆਈ। ਤੇਰੇ ਤੋਂ ਬਗੈਰ ਤੇ ਮੈਂ ਜੀ ਨਹੀਂ ਸਕਦੀ, ਤੇ ਪਤਾ ਨਹੀਂ ਕਿਉਂ ਮੈਂ ਸਿਆਲਾਂ ਦੇ ਵਿੱਚ ਮੈਨੂੰ ਫਸਾ ਦਿੱਤਾ ਗਿਆ ਹੈ। ਝੱਬ ਹੋ ਫਕੀਰ ਤੇ ਪਹੁੰਚ ਮੈਥੇ, ਉੱਥੇ ਝੰਡੜਾ ਕਾਹ ਨੂੰ ਅੱਡਿਆ ਈ। ਤੂੰ ਫਕੀਰ ਹੋ ਕੇ ਤੇ ਮੇਰੇ ਕੋਲ ਛੇਤੀ ਆ ਕੇ ਪਹੁੰਚ ਜਾ। ਉੱਥੇ ਆਪਣਾ ਸਿਆਲਾਂ ਦੇ ਪਿੰਡ ਵਿੱਚ ਤੂੰ ਝੰਡਾ ਲਾ ਕੇ ਕਾਹਦੇ ਲਈ ਬੈਠਾ ਹੈ, ਉੱਥੇ ਹੁਣ ਕੀ ਫਾਇਦਾ ਹੈ। ਵਾਰਿਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ, ਦਮਾ ਬਾਜ ਗੁਲਾਮ ਕਰ ਛੱਡਿਆ ਏ। ਵਾਰਿਸ ਸ਼ਾਹ ਇਸ਼ਕ ਦੀ ਜਿਹੜੀ ਨੌਕਰੀ ਹੈ, ਇਹਨੇ ਦਮਾ ਦਾ ਮੁਰਾਦ ਹੈ ਰਕਮ, ਤਨਖਾਹ। ਪੈਸਿਆਂ ਤੋਂ ਬਗੈਰ ਹੀ ਮੈਨੂੰ, ਇਹ ਪੈਸਿਆਂ ਤੋਂ ਬਗੈਰ ਹੀ ਇਹਦੇ ਵਿੱਚ ਬੰਦਾ ਗੁਲਾਮੀ ਕਰਦਾ ਹੈ। ਦਮਾ ਮੀਨ ਦਮੜੇ ਜਿਹੜੇ ਕਹਿੰਦੇ ਆਪਣੇ ਪੈਸੇ। ਹਾਂ ਠੀਕ ਹੈ ਜੀ।
ਦਮੜੀ ਵੀ ਕਹਿੰਦੇ ਦਮੜੀ। ਸਭ ਤੋਂ ਛੋਟੀ ਯੂਨਿਟ ਤੇ ਦਮੜੀ ਹੁੰਦੀ ਸੀ ਨਾ। ਅੱਛਾ ਜੀ, ਮੀਏ ਰਾਂਝੇ ਨੇ ਮੁੱਲਾ ਨੂੰ ਜਾ ਕਿਹਾ, ਚਿੱਠੀ ਲਿਖੋ ਜੀ ਸੱਜਣਾ ਪਿਆਰਿਆਂ ਨੂੰ। ਇਹੋ ਹੀ ਆ ਨਾ ਜੀ ਬੰਦ ਹੁਣ? ਹਾਂਜੀ, ਇਹੀ ਹੈ। ਮੀਏ ਰਾਂਝੇ ਨੇ ਮੁੱਲਾ ਨੂੰ ਜਾ ਕਿਹਾ, ਚਿੱਠੀ ਲਿਖੋ ਜੀ ਸੱਜਣਾ ਪਿਆਰਿਆਂ ਨੂੰ। ਤੁਸਾਂ ਸਾਵਰੇ ਜਾ ਆਰਾਮ ਕੀਤਾ, ਅਸੀਂ ਢੋਏ ਹਾਂ ਸੂਲ ਅੰਗਾਰਿਆਂ ਨੂੰ। ਤੁਸੀਂ ਤੇ ਜਾ ਕੇ ਸਾਰੇ ਆਰਾਮ ਕਰ ਰਹੇ ਹੋ ਤੇ ਸਾਨੂੰ ਧਰੂ ਕੇ ਅੱਗ ਦੇ ਅੰਗਿਆਰਿਆਂ ਵੱਲ ਸੁੱਟ ਦਿੱਤਾ ਗਿਆ ਹੈ। ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ। ਇਹ ਪੋਇਟਰੀ ਦੇ ਲਿਹਾਜ਼ ਨਾਲ ਬੜੀ ਜ਼ਬਰਦਸਤ ਬੰਦਿਸ਼ ਹੈ ਲਾਈਨ ਦੀ। ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ, ਅੱਗ ਲੱਗ ਕੇ ਜ਼ਮੀਂ ਅਸਮਾਨ ਸਾੜੇ, ਚਾ ਲਿਖਾਂ ਜੇ ਦੁਖੜਿਆਂ ਸਾਰਿਆਂ ਨੂੰ। ਜੇ ਸਾਰੇ ਦੁੱਖ ਲਿਖਾਂ ਤੇ ਜ਼ਮੀਨ ਅਸਮਾਨ ਅੱਗ ਲੱਗ ਕੇ ਸੜ ਜਾਣ। ਮੈਥੋਂ ਠੱਗ ਕੇ ਮਹੀਂ ਚਰਾ ਲਈਓ, ਰੰਨਾ ਸੱਚ ਨੇ ਤੋੜਦੀਆਂ ਤਾਰਿਆਂ ਨੂੰ। ਤੇ ਮੈਥੋਂ ਤੂੰ ਮੈਨੂੰ ਠੱਗੀ ਨਾਲ ਮੱਝਾਂ ਮੇਰੇ ਕੋਲ ਚੁਰਵਾ ਲਈਆਂ। ਤੇ ਜਿਹੜੇ ਸੱਚੀ ਗੱਲ ਹੈ ਕਿ ਲੋਕੀ ਸੱਚੀ ਕਹਿੰਦੇ ਨੇ ਕਿ ਔਰਤਾਂ ਜਿਹੜੀਆਂ ਨੇ ਉਹ ਅਨਹੋਣੇ ਕੰਮ ਕਰਦੀਆਂ ਨੇ। ਇਹ ਹੁਣ ਜਿਹੜੀ ਇਹਨੂੰ ਐਵੇਂ ਸਮਝ ਲਓ ਕਿ ਇਹ ਵਾਰਿਸ ਸ਼ਾਹ ਇਸ ਡਾਇਲਾਗ ਦੇ ਥਰੂ ਜਿਹੜੀ ਮਰਦ ਦੀ ਸ਼ਾਵਾਨਿਜ਼ਮ ਹੈ, ਈਵਨ ਰਾਂਝੇ ਵਗਰੇ ਮਰਦ ਦੀ ਸ਼ਾਵਾਨਿਜ਼ਮ ਹੈ, ਉਹਨੂੰ ਵੀ ਜਿਹੜਾ ਹੈ ਉਹ ਨਾਲ ਲੈ ਕੇ ਚੱਲ ਰਿਹਾ ਹੈ। ਤੇ ਟ੍ਰਾਂਜ਼ਿਸ਼ਨ ਦੇ ਵਿੱਚ ਹੈ। ਚਾਕ ਹੋ ਕੇ ਵਤ ਫਕੀਰ ਹੋਵਾਂ, ਕਿਆ ਮਾਰਿਓ ਅਸਾਂ ਵਿਚਾਰਿਆਂ ਨੂੰ। ਦਿਲਾ ਲਿਖੋ ਜੋ ਯਾਰ ਨੇ ਲਿਖਿਆ ਹੈ, ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ। ਇਹਦੇ ਵਿੱਚ ਹੁਣ ਦੇਖੋ ਕਿ ਆਪਣੇ ਵੱਲੋਂ ਉਹ ਆਪਣੇ ਯਾਰ ਨੂੰ, ਸੱਜਣ ਨੂੰ, ਜਿਹੜਾ ਕਿ ਉਹਦਾ ਸਭ ਤੋਂ ਵੱਡਾ ਸੱਜਣ ਹੈ, ਉਹਨੂੰ ਆਪਣੇ ਵੱਲੋਂ ਗਿਲਾ ਹੀ ਲਿਖ ਰਿਹਾ ਹੈ, ਇਲਜ਼ਾਮ ਨਹੀਂ ਲਿਖ ਰਿਹਾ। ਮਤਲਬ ਇਹ ਹੈ ਕਿ ਠੱਗ ਕੇ ਮਹੀਂ ਚਰਾ ਲਈਓ, ਇਲਜ਼ਾਮ ਦੀ ਬਜਾਏ ਗਿਲਾ ਹੈ। ਗਿਲਾ ਲਿਖੋ ਜੋ ਯਾਰ ਨੇ ਲਿਖਿਆ ਹੈ, ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ। ਗਿਲਾ ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਕਿਵੇਂ ਜਿੱਤੀਏ ਮਾਮਲਿਆਂ ਹਾਰਿਆਂ ਨੂੰ। ਵਾਰਿਸ ਸ਼ਾਹ ਰੱਬ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ ਹੈ। ਟਾਂਗ, ਉਹ ਤੁਸੀਂ ਉਰਦੂ ਦਾ ਮੁਹਾਵਰਾ ਸੁਣਿਆ ਹੈ ਨਾ, ਡੂਬਤੇ ਕੋ ਤਿਨਕੇ ਦਾ ਸਹਾਰਾ। ਉਹ ਤਿਨਕਾ ਜਿਹੜਾ ਉਹ ਟਾਂਗ ਹੈ। ਟਾਂਗ ਜਿਹੜਾ ਹੈ, ਟਾਂਗ ਦਾ ਮਤਲਬ ਹੈ ਕੋਈ ਬਹੁਤ ਹੀ ਕਮਜ਼ੋਰ ਜਿਹਾ ਕੋਈ ਸਹਾਰਾ। ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਤਾਂਗ ਅੱਲਾ ਕੋਲੋਂ ਜਿਹੜੀ ਖਾਸ ਤਾਂਗ ਨਹੀਂ, ਟਾਂਗ। ਅੱਛਾ, ਟਾਂਗ ਲਫ਼ਜ਼ ਵਰਤਿਆ ਜਾਂਦਾ ਹੈ। ਠੀਕ ਜੀ, ਠੀਕ। ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਕਿਵੇਂ ਜਿੱਤੀਏ ਮਾਮਲਿਆਂ ਹਾਰਿਆਂ ਨੂੰ। ਵਾਹ। ਅੱਛਾ ਜੀ, ਅਗਲਾ ਬੰਦ। ਇਹ ਫਿਰ ਰਾਂਝੇ ਦਾ ਰੰਗ ਹੈ। ਤੈਨੂੰ ਚਾਅ ਸੀ, ਇਹ ਹੁਣ ਇਹ ਗਿਲੇ ਲਿਖੇ ਜਾ ਰਹੇ ਨਾ। ਤੈਨੂੰ ਚਾਅ ਸੀ ਵੱਡਾ ਵਿਵਾਹ ਵਾਲਾ, ਭਲਾ ਹੋਇਆ ਤੂੰ ਜੱਬ ਵਹੀਜੀਏ ਨੇ। ਤੈਨੂੰ ਵਿਆਹ ਦਾ ਬੜਾ ਸ਼ੌਕ ਸੀ ਤੇ ਚੰਗਾ ਹੋਇਆ ਵਹੀਜੀਏ ਨਹੀਂ ਵਿਆਹੀ ਗਈਆਂ। ਇੱਥੋਂ ਨਿਕਲ ਗਈਆਂ ਬੁਰੇ ਦਿਨਾਂ ਵਾਂਗੂ। ਇਹ ਵੀ ਮੁਹਾਵਰਾ ਹੈ ਪੰਜਾਬੀ ਦਾ ਕਿ ਇੱਥੋਂ ਇੰਝ ਨਿਕਲੀ ਹੈ ਜਿਵੇਂ ਬੁਰੇ ਦਿਨ ਨਿਕਲ ਜਾਣ। ਅੰਤ ਸਵਰੇ ਜਾ ਪਤਨੀ ਜੀਏ ਨੀ, ਤੇ
ਉਹ मतलब है कि ਸਹੁਰਿਆਂ ਤੇ ਜਾ ਕੇ ਤੂੰ ਪਤਨੀ ਚ ਗਈ ਹੈ, ਵਿਆਹੀ ਗਈ ਹੈ। ਝੱਬ ਕੀ ਹੁੰਦਾ ਸਰ? ਹਾਂਜੀ, ਝੱਬ ਕੀ ਹੁੰਦਾ ਸਰ ਜੀ? ਜੱਬ ਫੌਰਨ, immediately, instantly। ਰੰਗ ਰਤੀਏ ਬਹੁਟੀਏ ਖੇੜਿਆਂ ਦੀਏ, ਕੈਦੋ ਲੰਗੇ ਦੀ ਗੁੰਡ ਭਤੀਜੀਏ ਨੀ। ਰੰਗ ਰਤੀਏ ਬਹੁਟੀਏ ਉਹ ਤੇ ਤੁਹਾਨੂੰ ਸਮਝ ਆ ਹੀ ਗਈ ਹੈ। ਕੈਦੋ ਲੰਗੇ ਦੀ ਮਤਲਬ ਉਹ ਵੀ ਨਾਲ ਉਹਨੂੰ ਮਿਹਣਾ ਮਾਰਤਾ ਉਹਨੇ ਕੈਦੋ ਦਾ ਵੀ। ਇਹ ਜਿਹੜਾ ਅਗਲਾ ਹੈ ਨਾ ਮਿਸਰਾ, ਇਹ ਬਹੁਤ ਜ਼ਬਰਦਸਤ ਮਿਸਰਾ ਹੈ। ਚੁੱਲੀ ਪਾ ਪਾਣੀ ਦੁੱਖਾਂ ਨਾਲ ਪਾਲੀ, ਕਰਮ ਸੈਦੇ ਦੇ ਮਾਪਿਆਂ ਬੀਜੀਏ ਨੀ। ਮਤਲਬ ਤੂੰ ਇੱਕ ਐਸਾ ਛੋਟਾ ਜਿਹਾ ਪਲਾਂਟ ਸਾਂ ਜਿਹਨੂੰ ਮੈਂ ਚੁੱਲ੍ਹਾ, ਇਹ ਚੁੱਲ੍ਹ ਹੈ ਨਾ, ਦੋ ਹੱਥਾਂ ਨੂੰ ਜੋੜ ਲਈਏ ਤੇ ਜਿਹਨੂੰ ਮੈਂ ਚੁੱਲ੍ਹਿਆਂ ਨਾਲ ਪਾਣੀ ਪਾਇਆ ਸੀ ਤੇ ਵੱਡਾ ਕੀਤਾ ਸੀ। ਤੇ ਵਾਹ ਵਾਹ ਵਾਹ, ਕੀ ਬਾਤ। ਡਾਕਟਰ ਸਾਹਿਬ ਦੋਨੋਂ ਹੱਥ, ਜਿਹੜੀ ਬੁੱਕ ਹੈ ਉਹ ਦੋਨਾਂ ਹੱਥਾਂ ਨਾਲ ਹੁੰਦੀ ਹੈ, ਚੁੱਲ੍ਹ ਇੱਕ ਹੱਥ ਨਾਲ ਹੁੰਦੀ ਹੈ। ਬੁੱਕ ਤੇ ਚੁੱਲੀ ਇੱਕ ਹੱਥ ਦੀ ਹੁੰਦੀ ਹੈ, ਬੁੱਕ ਦੋਨਾਂ ਹੱਥਾਂ ਦੀ ਹੁੰਦੀ ਹੈ। ਹਾਂ, ਲੇਕਿਨ ਚੁੱਲੀ ਨਾ ਬੱਚੇ ਪਾਉਂਦੇ ਨੇ ਨਾ ਛੋਟੇ, ਜਦੋਂ ਛੋਟਾ ਜਿਹਾ ਇੱਕ ਪੌਦਾ ਉਗਾਉਂਦੇ ਨੇ ਤੇ ਕੀ ਬਾਤ, ਬੜਾ ਕਮਾਲ ਦਾ ਸ਼ੇਰ। ਚੁੱਲੀ ਪਾ ਪਾਣੀ ਦੁੱਖਾਂ ਨਾਲ ਪਾਲੀ, ਮੈਂ ਬੜੇ ਦੁੱਖਾਂ ਨਾਲ ਚੁੱਲ੍ਹਾ ਨਾਲ ਪਾਣੀ ਪਾ ਕੇ ਤੈਨੂੰ ਪਾਲਿਆ ਸੀ। ਕਰਮ ਸੈਦੇ ਦੇ ਮਾਪਿਆਂ ਬੀਜੀਏ ਨੀ, ਪਰ ਤੂੰ ਤੇ ਸੈਦੇ ਦੇ ਮਾਪਿਆਂ ਦੀ ਕਿਸਮਤ ਵਾਸਤੇ ਜਵਾਨ ਹੋਈ ਹੈ, ਵੱਡੀ ਹੋਈ, ਉਹ ਰੁੱਖ ਵੱਡਾ ਹੋਇਆ। ਬਿਲਕੁਲ ਸਹੀ। ਅੱਛਾ ਜੀ, ਅਗਲਾ। ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ, ਰੱਬਾ ਮੇਲ ਤੂੰ ਚਿਰੀ ਵਿਛੁੰਨਿਆਂ ਨੂੰ। ਇਹ ਵੀ ਬੜਾ ਅੱਛਾ ਮਸ਼ਹੂਰ ਫਿਕਰ ਹੈ ਬੜਾ। ਹਾਂਜੀ, ਰੱਬਾ ਮੇਲ ਤੂੰ ਚਿਰੀ ਵਿਛੁੰਨਿਆਂ ਨੂੰ। ਚਿਰੀ ਦਾ ਮਤਲਬ ਹੁੰਦਾ ਬਹੁਤ ਦੇਰ ਤੋਂ। ਚਿਰ, ਕਿੰਨਾ ਚਿਰ ਹੋਇਆ ਚਿਰੀ। ਸਰ ਜੀ ਇੱਕ ਹੋਰ ਵਿੱਚ ਲਾਈਨ ਹੈਗੀ ਸਾਡੇ ਕੋਲ, ਕਾਸਦ ਜਾਏ ਕੇ ਹੀਰ ਨੂੰ ਖਤ ਦਿੱਤਾ, ਇਹ ਲੈ ਚਾਕ ਦੇ ਲਿਖਿਆ ਲੀਜਿਆਂ ਨੇ। ਨਹੀਂ, ਮੇਰੇ ਕੋਲ ਨਹੀਂ ਇਹ ਹੈਗਾ, ਤੁਸੀਂ ਉਹਨੂੰ ਇਗਨੋਰ ਕਰ ਦਿਓ। ਰੱਬਾ ਮੇਲ ਤੂੰ ਚਿਰੀ ਵਿਛੁੰਨਿਆਂ ਨੂੰ, ਰੱਬਾ ਤੂੰ ਜਿਹੜੇ ਬੜੀ ਦੇਰ ਤੋਂ ਵਿਛੜੇ ਹੋਏ ਨੇ ਉਹਨਾਂ ਨੂੰ ਮੇਲ। ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ, ਲੱਗਾ ਲੂਣ ਕਲੇਜਿਆਂ ਭੁੰਨਿਆਂ ਨੂੰ। ਵਾਹ ਵਾਹ ਵਾਹ, ਕੀ ਬਾਤ। ਮਾਪਿਆਂ ਨੇ ਆਪਣੇ ਹੱਥੀਂ ਮੈਨੂੰ ਜ਼ਾਲਮਾਂ ਦੇ ਕੋਲ ਦਿੱਤਾ ਸੀ। ਇਹ ਇੰਜੀ ਹੈ ਜਿਵੇਂ ਕਿਸੇ ਦਾ ਕਲੇਜੇ ਨੂੰ ਭੁੰਨ ਕੇ ਉਹਦੇ ਉੱਤੇ ਲੂਣ ਲਾ ਦਿੱਤਾ ਜਾਵੇ। ਇਹ ਡਾਕਟਰ ਸਾਹਿਬ ਫਿਰ ਜਿਹੜਾ ਆਪਣੇ ਕਹਿੰਦੇ ਕਲੇਜੀ ਦੇ ਕਬਾਬ, ਇਹ ਉਹੀ ਗੱਲ ਨਹੀਂ? ਲੱਗਾ ਲੂਣ ਕਲੇਜਿਆਂ ਭੁੰਨਿਆਂ ਨੂੰ। ਵਾਹ ਵਾਹ। ਮੌਤ ਅਤੇ ਸੰਜੋਗ ਨਾ ਟਲੇ ਮੂਲੇ, ਕੌਣ ਮੋੜਦਾ ਸਾਈਆਂ ਪੁੰਨਿਆਂ ਨੂੰ। ਮੌਤ ਤੇ ਸੰਜੋਗ ਜਿਹੜੇ ਨੇ ਉਹ ਕਦੀ ਟਲਦੇ ਨਹੀਂ ਆ, ਉਹ ਹੋ ਕੇ ਰਹਿੰਦੇ ਨੇ। ਕੌਣ ਮੋੜਦਾ ਸਾਈਆਂ ਪੁੰਨਿਆਂ ਨੂੰ। ਸਾਈ ਪੁੰਨਣਾ, ਹੁਣ ਸਾਈਆਂ ਦਾ ਪੁੰਨਿਆ ਜਾਣਾ ਮਤਲਬ ਸਾਵਾਂ ਦਾ ਮੁੱਕ ਜਾਣਾ, ਸਾਵਾਂ ਦਾ ਪੁੱਗ ਜਾਣਾ। ਤੇ ਜਦੋਂ ਦੁਬਾਰਾ ਪੜਨਾ ਜੀ, ਮੇਰਾ ਖਿਆਲ ਇਹ ਕਿ ਸਾਈਆਂ ਦਾ ਪੁੰਨਣਾ ਮਾਲਕਾਂ ਦਾ ਪਹੁੰਚ ਜਾਣਾ ਵੀ ਕਿਹਾ ਜਾ ਸਕਦਾ, ਕਿ ਸਾਈ ਤੇ ਪੁੰਨਣਾ। ਖਾਲਿਸਾ ਰਾਣਾ ਸਾਹਿਬ, ਕਾਈਂਡਲੀ ਅਸੀਂ ਡਿਬੇਟ ਜਿਹੜੀ ਐਂਡ ਤੇ ਜ਼ਿਆਦਾ ਕਰਾਂਗੇ, ਅਸੀਂ ਜਰਾ ਡਾਕਟਰ ਸਾਹਿਬ ਨੂੰ ਜ਼ਿਆਦਾ ਸੁਣ ਲਈਏ ਤੇ ਜ਼ਿਆਦਾ। ਨਹੀਂ ਰਾਣਾ ਸਾਹਿਬ ਨੂੰ ਤੁਸੀਂ ਬੋਲਣ ਦਿਓ। ਕੌਣ ਮੋੜਦਾ ਸਾਈਆਂ ਪੁੰਨਿਆਂ ਨੂੰ, ਨਹੀਂ ਇਹ ਉਹ ਨਹੀਂ ਹੈ ਕਿ ਆਪਣਾ ਸਾਹ ਨੇ ਇਹ ਸਾਹ ਨਹੀਂ। ਮਤਲਬ ਇਹ ਹੈ ਕਿ ਇਹ ਨਹੀਂ ਹੈ ਕਿ ਮਾਲਕ ਪਹੁੰਚ ਗਏ ਨੇ ਤੇ ਉਹਨਾਂ ਨੂੰ ਕੌਣ ਮੋੜ ਸਕਦਾ ਹੈ, ਇਹ ਨਹੀਂ ਹੈ। ਇਹ ਹੈ ਕਿ ਜਿਹਦੇ ਸਾਹ ਪੁੱਗ ਗਏ ਪੁੰਨਣਾ। ਓਕੇ ਓਕੇ ਓਕੇ। ਤੁਹਾਨੂੰ ਪਤਾ ਨਾ ਕਿ ਇਹ ਵੀ ਪੰਜਾਬੀ ਦੇ ਵਿੱਚ ਜੇ ਕੋਈ ਮਰ ਜਾਂਦਾ ਹੈ ਤੇ ਇਹ ਵੀ ਆਮ ਤੌਰ ਤੇ ਕਿਹਾ ਜਾਂਦਾ ਫਲਾਣਾ ਜੀ ਪੂਰਾ ਹੋ ਗਿਆ, ਸਾਹ ਪੂਰੇ ਹੋ ਗਿਆ ਸੀ ਉਹਦੇ, ਪੂਰਾ ਹੋ ਗਿਆ। ਸਹੀ ਹੈ ਨਾ।
ਇਹ ਬਿਲਕੁਲ। ਉਹ ਹੈ ਜੋਗੀ ਡਾਕਟਰ ਮੈਂ ਹੋ ਸੋਚ ਰਿਹਾ ਸੀ ਜਿੱਦਾਂ ਆਪਣੇ ਰਾਣਾ ਸਾਹਿਬ ਕਹਿ ਰਹੇ ਨੇ ਸੀ ਸਾਹਿਆਂ ਪੁੰਨਿਆਂ ਨੂੰ ਕਿ ਜਿਹੜੇ ਸਾਹੇ ਮਤਲਬ ਮੁਕਲਾਵੇ ਪੁੰਨਿਆਂ ਦੇ ਟਾਈਮ ਤੇ ਜਾਂਦੇ ਨੇ ਆਮ ਤੌਰ ਤੇ ਕਿਹੜਾ ਮੋੜਦਾ ਉਹਨਾਂ ਨੂੰ ਐਵਰੀਵਨ ਐਕਸੈਪਟਸ ਇਟ ਨਹੀਂ ਇਹ ਉਹ ਨਹੀਂ ਹੈ ਇਹ ਵੀ ਨਹੀਂ ਨਹੀਂ ਉਹ ਤੁਸੀਂ ਜੋਗੀ ਹੋ ਕੇ ਆ ਤੂੰ ਸੱਜਣਾ ਉਹ ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ ਤੇ ਤੂੰ ਜੋਗੀ ਹੋ ਕੇ ਆ ਜਾ ਤੇ ਉਹ ਜਿਨ੍ਹਾਂ ਨੇ ਸਿਰ ਮੁਨਾ ਲਏ ਹੁੰਦੇ ਨੇ ਉਹਨਾਂ ਨੂੰ ਕਿਹੜਾ ਕੋਈ ਜੋਗੀਆਂ ਨੂੰ ਕੌਣ ਕੋਈ ਪਛਾਣ ਸਕਦਾ ਹੈ। ਅਗਲਾ ਬੰਦ ਕੈਦ ਆਬ ਖੋਰ ਦੀ ਖਿੱਚੀ ਵਾ ਕਿਸਮਤ ਕੋਇਲ ਲੰਕ ਦੀ ਬਾਗ ਦੀ ਗਈ ਦਿੱਲੀ। ਕੈਦ ਆਬ ਖੋਰ ਦੀ ਖਿੱਚੀ ਵਾ ਆਬ ਖੋਰ ਦਾ ਮਤਲਬ ਹੈ ਦਾਣਾ ਪਾਣੀ। ਹਾਂ ਅੱਛਾ ਤੁਸੀਂ ਲਾਈਨ ਛੱਡ ਗਏ ਜਿਹੜੀ ਕਿ ਬਹੁਤ ਹੀ ਅਹਿਮ ਲਾਈਨ ਹੈ ਵਿੱਚੋਂ ਕਿਸੇ ਤੱਤੜੇ ਵਕਤ ਸੀ ਨਿਉ ਲੱਗਾ ਵਾਰਿਸ ਬੀਜਿਆ ਦਾਣਿਆਂ ਭੁੰਨਿਆਂ ਨੂੰ। ਵਾਹ 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 ਲਾਈਨ ਬੜੀ ਅੱਛੀ ਹੈ ਲੇਕਿਨ ਮੇਰੇ ਕੋਲ ਨਹੀਂ ਹੈ। ਸਾਡੇ ਕੋਲ ਨਹੀਂ ਹੈਗੀ ਇਹ ਤਾਂ ਕਮਾਲ ਦੀ ਭੁੱਜੇ ਦਾਣੇ ਜਿਹੜੇ ਬਹੁਤ ਆਲਾ ਲਾਈਨ ਦਰਦ ਬਾਵਾਜ਼ੇ ਬੁਲੰਦ ਪੜੋ ਨਾ ਜੀ। ਇਹ ਲਾਈਨ ਅਮਰਜੀਤ ਜੀ ਇਹ ਲਾਈਨ ਅੱਗੇ ਆਣੀ ਹੈ ਇਹ ਕਿਸੇ ਹੋਰ ਸਟੈਂਜ਼ਾ ਚ ਗਈ ਹੈ ਇਹ ਮੈਨੂੰ ਯਾਦ ਹੈ ਇਹ ਆਣੀ ਅੱਗੇ ਇੱਥੇ ਨਹੀਂ ਗਈ ਇਹ ਲਾਈਨ ਵੈਸੇ ਹੈਗੀ ਵਾਰਿਸ਼ਾ ਦੀ ਲੇਕਿਨ ਪੜੋ ਨਹੀਂ ਇਹ ਪੁੱਜਿਆਂ ਦਾਣੇ ਦਾ ਰੈਫਰੈਂਸ ਤਾਂ ਕਈ ਵਾਰ ਹੁੰਦਾ ਪਰ ਇਹਦੇ ਨਾਲ ਰਾਈਮ ਕਰਦਾ ਕਰਕੇ ਹਾਂਜੀ ਇਹ ਅੱਗੇ ਵੀ ਆਂਦਾ ਵੈਸੇ ਜਸਟ ਅ ਪੁਆਇੰਟ ਜ਼ਰਾ ਪੜੋ ਪੜੋ ਦੇ ਇਹਦੇ ਚ ਇਹ ਹੈਗਾ ਕਿ ਸੁਣਾਓ ਜ਼ਰਾ ਕਿਸੇ ਤੱਤੜੇ ਵਕਤ ਸੀ ਨਿਉ ਲੱਗਾ ਵਾਰਿਸ ਬੀਜਿਆ ਦਾਣਿਆਂ ਭੁੰਨਿਆਂ ਨੂੰ। ਹਾਂਜੀ ਇਸ ਬੰਦ ਦਾ ਹਿੱਸਾ ਨਹੀਂ ਲੱਗਦਾ ਨਹੀਂ ਪਿੱਛੇ ਮੁੰਨਿਆ ਪੁੰਨਿਆ ਭੁੰਨਿਆ ਆ ਰਿਹਾ ਨਾ ਤੇ ਨਹੀਂ ਉਹ ਲੇਕਿਨ ਮੀਨਿੰਗ ਦੇ ਲਿਹਾਜ਼ ਨਾਲ ਇਹਦਾ ਹਿੱਸਾ ਲੱਗਦਾ ਨਹੀਂ। ਠੀਕ ਹੈ ਇਹ ਪੁਰਾਣਾ ਜੀ ਅੱਗੇ ਆਣੀ ਹੈ ਸਟੈਂਜ਼ਾ ਨਾ ਅੱਗੇ ਕਾਫੀ ਅੱਗੇ ਜਾ ਕੇ ਇੱਕ ਸਟੈਂਜ਼ਾ ਆਂਦਾ ਉਹਦੇ ਚ ਫਾਈਨ ਲੇਕਿਨ ਉਹਦੀ ਰਾਈਮ ਹੋਈ ਸੀਗੀ ਲੇਕਿਨ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਬਿਹਤਰ ਦੱਸ ਸਕਦੇ ਨੇ ਲੇਕਿਨ ਮੇਰਾ ਖਿਆਲ ਹੈ ਮੈਨੂੰ ਲੱਗਦਾ ਕਿ ਇਹਦਾ ਹਿੱਸਾ ਨਹੀਂ ਹੈ। ਨਹੀਂ ਇਹਦਾ ਨਹੀਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਐਸੀ ਡਾਕਟਰ ਸਾਹਿਬ ਨੇ ਪਿਛਲੇ ਸਾਲ ਪੜ੍ਹੀ ਸੀ ਕਲਾਸ ਬਿਲਕੁਲ ਸਹੀ ਕਹਿ ਰਹੇ। ਅੱਛਾ ਜੀ ਅੱਗੇ ਚਲੋ ਜੀ। ਕੋਇਲ ਲੰਕ ਦੀ ਬਾਗ ਦੀ ਗਈ ਦਿੱਲੀ। ਲੰਕਾ ਦੀ ਜਿਹੜੀ ਕੋਇਲ ਸੀ ਉਹ ਉਹਨੂੰ ਦਿੱਲੀ ਲਿਜਾਇਆ ਗਿਆ। ਮੈਨਾ ਲਈ ਬੰਗਾਲੀਓਂ ਚਾਕ ਕਮਲੇ ਖੇੜਾ ਪਿਆ ਅਜ਼ਗੈਬ ਦੀ ਆਣ ਬਿੱਲੀ। ਜਿਹੜਾ ਚਾਕ ਸੀਗਾ ਮਤਲਬ ਰਾਂਝਾ ਉਹਨੇ ਬੰਗਾਲ ਦੀ ਮੈਨਾ ਜਿਹੜੀ ਤੋਤੇ ਦੀ ਫੀਮੇਲ ਹੁੰਦੀ ਆ ਉਹ ਲਈ ਸੀ ਤੇ ਉਹ ਮਤਲਬ ਫਰੋਮ ਨੋਵੇਅਰ ਖੇੜਾ ਜਿਹੜਾ ਉਹ ਬਿੱਲੀ ਵਾਂਗੂ ਆ ਕੇ ਉਹਦੇ ਕੋਲੋਂ ਖੋ ਕੇ ਲੈ ਗਿਆ। ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ ਹੀਰ ਨਾ ਹੀ ਹੋ ਇਸ਼ਕ ਦੇ ਵਿੱਚ ਢਿੱਲੀ। ਉਹ ਹੀਰ ਨੂੰ ਕਹਿ ਰਹੀ ਹੈ ਕਿ ਚੁਸਤੀ ਫੜ ਹਿੰਮਤ ਨਾ ਹਾਰ ਤੇ ਹੀਰ ਵੀ ਜਿਹੜੀ ਹੈ ਉਹ ਇਸ਼ਕ ਦੇ ਵਿੱਚ ਕੋਈ ਢਿੱਲੀ ਨਹੀਂ ਹੈ ਕਮਜ਼ੋਰ ਨਹੀਂ ਹੈ। ਕੋਈ ਜਾ ਕੇ ਪਕੜ ਫਕੀਰ ਕਾਮਲ ਫਕਰ ਮਾਰ ਦੇ ਵਿੱਚ ਰਜ਼ਾ ਕਿੱਲੀ। ਕੋਈ ਬਹੁਤ ਹੀ ਪਹੁੰਚਿਆ ਬਜ਼ੁਰਗ ਕੰਪਲੀਟ ਜਿਹੜੀ ਹੋ ਚੁੱਕੀ ਹੋਵੇ ਉਹਨੂੰ ਜਾ ਕੇ ਫੜ ਤੇ ਇਹ ਸੁਣਿਆ ਹੈ ਕਿ ਫਕਰ ਮਾਰ ਦੇ ਰਜ਼ਾ ਦੇ ਵਿੱਚ ਕਿੱਲੀ ਕਿ ਜਿਹੜੇ ਫਕੀਰ ਨੇ ਜੋ ਕੁਝ ਰਜ਼ਾ ਜਿਹੜਾ ਹੈ ਉਹ ਤੇ ਉਹਦੇ ਮੈਂ ਤੁਹਾਨੂੰ ਦੱਸਿਆ ਸੀ ਨਾ ਦੋ ਮੈਨੇ ਇੱਕ ਤੇ ਹੈ ਕਿ ਰੱਬ ਦੀ ਰਜ਼ਾ ਲਿਖੀ ਹੈ ਠੀਕ ਜੇ ਰੱਬ ਦੀ ਰਜ਼ਾ ਲਿਖਿਆ ਸੀਗਾ ਤੇ ਇੱਥੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਫਕੀਰ ਨੇ ਉਹ ਰੱਬ ਦੀ ਰਜ਼ਾ ਦੇ ਵੀ ਖਿਲਾਫ ਕੰਮ ਕਰਵਾ ਸਕਦੇ ਨੇ। ਫਕਰ ਮਾਰ ਦੇ ਵਿੱਚ ਰਜ਼ਾ ਕਿੱਲੀ ਯਾਨੀ ਰੱਬ ਦੀ ਰਜ਼ਾ ਦੇ ਵਿੱਚ ਕਿੱਲੀ ਠੋਕ ਦਿੰਦੇ ਨੇ।
ਵਾਹ ਵਾਹ ਤੇ ਚੇਂਜ ਕਰ ਦਿੰਦੇ ਨੇ ਉਹਨੂੰ, ਮੋੜ ਦਿੰਦੇ ਨੇ। ਵਾਹ ਵਾਹ ਵਾਹ, ਕਮਾਲ ਹੈ। ਵਾਹ ਵਾਹ ਵਾਹ, ਕਮਾਲ ਹੈ, ਕਮਾਲ, ਜ਼ਬਰਦਸਤ। ਦੂਜਾ ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਰਜ਼ਾ ਜਿਹੜੀ ਜਿਵੇਂ ਮੈਂ ਕਰਨਾ ਹੈ ਉਹ ਸੁਸਾਇਟੀ ਦਾ ਡਿਸਕੋਰਸ ਹੈ, ਸੋਸ਼ਲ ਡਿਸਕੋਰਸ ਹੈ ਜੀ ਜੀ। ਤੇ ਫਕੀਰ ਜਿਹੜੇ ਨੇ ਉਸ ਸੋਸ਼ਲ ਡਿਸਕੋਰਸ ਨੂੰ ਬਦਲ ਸਕਦੇ ਨੇ। ਵਾਹ ਸਹੀ। ਵਾਰਿਸ ਸ਼ਾਹ ਮਸਤਾਨੜਾ ਹੋ ਲੱਲੀ, ਸੈਲੀ ਗੋਦੜੀ ਪੈਨ ਹੋ ਸ਼ੇਖ ਚੁੱਲੀ। ਵਾਰਿਸ ਸ਼ਾਹ ਹੁਣ ਮਸਤਾਨਾ ਹੋ ਜਾ ਤੇ ਸੈਲੀ ਤੇ ਗੋਦੜੀ, ਸੈਲੀ ਹੁੰਦੀ ਆ ਜਿਹੜੀ ਇੰਨੇ ਅਛੂਤੇ ਖਿਆਲਾਂ ਤੋਂ ਬਾਅਦ ਉਹ ਆਪਣਾ ਮਜ਼ਾਕ ਵੀ ਉਡਾ ਰਿਹਾ ਵਾਰਿਸ ਸ਼ਾਹ। ਹਾਂਜੀ, ਆਪਣੇ ਆਪ ਨੂੰ ਟੌਂਟ ਕਰ ਰਹੇ। ਬਿਲਕੁਲ ਬਿਲकुल, ਰਾਣਾ ਸਾਹਿਬ ਸਹੀ ਕਹਿ ਰਹੇ ਤੁਸੀਂ, ਜ਼ਬਰਦਸਤ ਟੌਂਟ ਕਰ ਰਿਹਾ ਆਪਣੇ ਆਪ ਨੂੰ, ਕਿ ਜਿਵੇਂ ਹੁੰਦਾ ਨਾ ਜੀ, ਕਹਿ ਰਿਹਾ ਕਿ ਤੂੰ ਭਾਜਾ ਸ਼ੇਖ ਚਿੱਲੀਆਂ ਦੀਆਂ ਗੱਲਾਂ ਕਰੀ ਜਾ ਰਹੇ ਹੈ, ਹੁਣ ਤੂੰ ਮਸਤਾਨਾ ਹੋ ਜਾ। ਜ਼ਬਰਦਸਤ ਜ਼ਬਰਦਸਤ, ਵੈਰੀ ਗੁੱਡ। ਚਲੋ ਜੀ ਅੱਗੇ। ਦਿੱਤੀ ਹੀਰ ਲਿਖਾ ਕੇ ਇਹ ਚਿੱਠੀ, ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ। ਕਿਤੇ ਬੈਠ ਨਵੇਕਲਾ ਸੱਦ ਮੁੱਲਾ, ਸਾਰੀ ਖੋਲ ਕੇ ਬਾਤ ਸੁਣਾ ਦੇਣੀ। ਉਹਨਾਂ ਜ਼ਮਾਨਿਆਂ ਦੇ ਵਿੱਚ ਮੁੱਲਾਂ ਤੇ ਪੰਡਤ ਜਿਹੜੇ ਨੇ ਉਹ ਹੀ ਖਤ ਦੂਜਿਆਂ ਵਾਸਤੇ ਲਿਖਦੇ ਸਨ ਤੇ ਉਹ ਹੀ ਪੜ੍ਹ ਕੇ ਦਿੰਦੇ ਸਨ। ਤੇ ਕਿਤੇ ਇਕੱਲਿਆ ਬਹਿ ਕੇ ਮੁੱਲਾ ਨੂੰ ਸੱਦ ਕੇ ਉਹਨੂੰ ਕਹੀ ਇਹ ਸੁਣੇ ਚਿੱਠੀ ਜਿਹੜੀ ਹੈ। ਹੱਥ ਬੰਨ ਕੇ ਮੇਰਿਆਂ ਸੱਜਣਾ ਨੂੰ, ਰੋ ਰੋ ਸਲਾਮ ਦੁਆ ਦੇਣੀ। ਮਾਰ ਚੁੱਕੀਆਂ ਜਾਨ ਹੈ ਨੱਕ ਉੱਤੇ, ਇੱਕ ਵਾਰ ਜੇ ਦੀਦਣਾ ਆ ਦੇਣੀ। ਮਰ ਚੁੱਕੀ ਹੈ, ਮਰ ਚੁੱਕੀ। ਹਾਂਜੀ, ਮੇਰੀ ਜਾਨ ਜਿਹੜੀ ਹੈ ਮੇਰੀ ਨੱਕ ਤੇ ਆਈ ਹੈ, ਮੈਂ ਮਰ ਚੁੱਕੀ ਹਾਂ। ਇੱਕ ਵਾਰ ਜੇ ਦੀਦਣਾ ਆ ਦੇਣੀ, ਇੱਕ ਵਾਰੀ ਆ ਕੇ ਆਪਣਾ ਦੀਦਾਰ ਦੇ ਜਾਵੇ ਮੈਨੂੰ। ਖੜਾ ਵਿਖਾ ਦੇ। ਛੇੜੇ ਹੱਥ ਨਾ ਲਾਮ ਦੇ ਮੰਜੜੀ ਨੂੰ, ਹੱਥ ਲਾ ਕੇ ਗੋਰ ਵਿੱਚ ਪਾ ਦੇਣੀ। ਛੇੜੇ ਜਿਹੜੇ ਨੇ ਉਹ ਤੇ ਮੇਰੀ ਮੰਜੀ ਨੂੰ ਹੱਥ ਵੀ ਨਹੀਂ ਲਾ ਸਕਦੇ, ਤੇ ਤੂੰ ਆ ਕੇ ਆਪਣਾ ਮੈਨੂੰ ਕਵਰ ਵਿੱਚ ਪਾ ਦੇਵੀਂ। ਤੱਕ ਹੋ ਰਹੀਆਂ ਗਮਾਂ ਨਾਲ ਰਾਂਝਾ, ਇਹ ਚਿੰਨ੍ਹ ਲੈ ਜਾ ਕੇ ਲਾ ਦੇਣੀ। ਮੈਂ ਗਮਾਂ ਦੇ ਨਾਲ ਕੱਖ ਹੋ ਗਈ ਹਾਂ ਤੇ ਤੂੰ ਬਸ ਉਹਨੂੰ ਅੱਗ ਲਾਉਣੀ ਹੈ। ਵਾਹ ਵਾਹ। ਮੇਰਾ ਯਾਰ ਹੈ ਤਾਂ ਮੈਥੇ ਪਹੁੰਚ ਮੀਆਂ, ਕੰਨ ਰਾਂਝੇ ਦੇ ਐਤਣੀ ਪਾ ਦੇਣੀ। ਜੇ ਮੇਰਾ ਯਾਰ ਹੈ ਤੇ ਫਿਰ ਮੈਨੂੰ ਮੇਰੇ ਕੋਲ ਆ। ਇਹ ਗੱਲ ਕੰਨ ਦੇ ਉਹਨੂੰ ਪਹੁੰਚਾ ਦੇਣੀ ਹੈ ਰਾਂਝੇ। ਹਾਂਜੀ, ਮੇਰੀ ਲਾਈਨ ਨਿਸ਼ਾਨੜੀ ਬਾਂਕ ਛੱਲਾ, ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ। ਤੇ ਉਹਨੂੰ ਆਪਣਾ ਬਾਂਕ ਛੱਲਾ ਜਿਹੜਾ ਹੈ ਉਹ ਦਿੰਦੀ ਆ, ਕਹਿੰਦੀ ਰਾਂਝੇ ਮੇਰੀ ਨਿਸ਼ਾਨੀ ਦੇ ਤੌਰ ਤੇ ਦੇ ਦੀ। ਵਾਰਿਸ ਸ਼ਾਹ ਮੀਆਂ ਉਸ ਕਮਲੜੇ ਨੂੰ, ਧਨਕ ਜ਼ੁਲਫ ਜ਼ੰਜੀਰ ਦੀ ਪਾ ਦੇ। ਵਾਹ ਕਿਆ ਬਾਤ, ਕਿਆ ਧਨਕ ਕੀ ਚੀਜ਼ ਹੈ ਡਾਕਟਰ? ਵਾਹ ਵਾਹ। ਧਨਕ ਕੀ ਚੀਜ਼ ਹੈ ਜੀ? ਹੈ ਲੁੱਚਾ ਹੀ ਸੀ ਵਾਰਿਸ ਸ਼ਾਹ। ਕੌਸੇ ਕਜ਼ਾ ਹੈ ਲੁੱਚਾ ਹੀ ਸੀ, ਮੈਂ ਕਿਹਾ। ਅਮਰ ਜੀ ਜਿਹੜੀ ਹੈ ਉਹ ਆਪਣੀ ਜਿਹੜੀ ਉਹ ਹੁੰਦੀ ਹੈ ਰੇਨਬੋ ਕੌਸੇ ਕਜ਼ਾ, ਰੇਨਬੋ। ਹਾਂ, ਮੈਂ ਕਿਹਾ ਬੜਾ ਲੁੱਚਾ ਸੀ ਵਾਰਿਸ ਸ਼ਾਹ। ਕਿਆ ਕਮਾਲ ਦੀ ਉਹਨੇ ਤਸ਼ਬੀਹ ਦਿੱਤੀ। ਵਾਹ ਵਾਹ। ਡਾਕਟਰ ਸਾਹਿਬ ਮੇਰੇ ਕੋਲ ਲਿਖਿਆ ਹੋਵੇ ਵਾਰਿਸ ਸ਼ਾਹ ਮੀਆਂ ਉਸ ਕਮਲੜੇ ਨੂੰ, ਢੰਗ ਜ਼ੁਲਫ ਜ਼ੰਜੀਰ ਦੀ ਪਾ ਦੇਣੀ। ਧਨਕ। ਅੱਛਾ, ਮੇਰੇ ਕੋਲ ਢੰਗ ਲਿਖਿਆ ਹੈ ਕਿ ਗਾਏ ਕੀ ਪਾँव की रस्सी, ਕਿ ਜਿਵੇਂ ਗਾਵਾਂ ਦੇ ਪਾँव ਰੱਸੀ ਪਾ ਲਈ ਹੈ। ਨਹੀਂ, ਉਹਨੂੰ ਢੰਗਾ ਨੇ, ਉਹਨੂੰ ਉਹ ਢੰਗਾ ਹੁੰਦਾ ਹੈ ਜੀ। ਤੇ ਇੱਥੇ ਬਣਦਾ ਨਹੀਂ ਹੈ, ਇੱਥੇ ਧਨਕ ਹੀ ਬਣਦਾ ਹੈ। ਮੈਂ ਫਿਕਸ ਕਰ ਲਿਆ। ਸਾਡੇ ਵੀ ਢੰਗ ਹੀ ਲਿਖਿਆ ਹੋਇਆ ਐਕਚੁਅਲੀ। ਹਾਂ, ਮੈਨੂੰ ਤੇ ਫਿਕਸ ਹੈ। ਆ ਮੇਰੇ ਵੀ ਢੰਗ ਹੀ ਸਾਡੇ ਵੀ ਢੰਗ ਲਿਖਿਆ ਡਾਕਟਰ ਸਾਹਿਬ ਜੀ, ਢੰਗ ਲਿਖਿਆ। ਸ਼ਰੀਫ ਸਾਬਰ ਸਾਹਿਬ ਨੇ ਢੰਗ ਕੀਤਾ। ਅੱਛਾ, ਸ਼ਾਹ ਸਾਬਰ ਸਾਹਿਬ ਉਹਨਾਂ ਹੀ ਸੋਚਦੇ ਸਨ ਨਾ। ਧਨਕ ਜ਼ਿਆਦਾ ਵਧੀਆ ਲਫ਼ਜ਼ ਹੈ ਡਾਕਟਰ ਸਾਹਿਬ। ਚਲੋ ਜੀ, ਜੇ ਉਹਨੇ ਢੰਗ ਵੀ ਲਿਆ ਸੀ ਤੇ ਅਸੀਂ ਧਨਕ ਕਰ ਦਿੰਦੇ ਹਾਂ।
ਠੀਕ ਹੈ ਜੀ। ਇਹ ਹਿੰਦੀ ਚ ਵੀ ਲਫ਼ਜ਼ ਹੈਗਾ ਧਨੁਕ which is a rainbow। हाँ अच्छा जी, अगे अगला बंद। अगे चुंडियां नाल हंडाया ਏ ਜ਼ੁਲਫ ਕੁੰਡਲਾਂਦਾਰ ਹੁਣ ਵੇਖ ਮੀਆਂ। ਕੁਆਰੀਆਂ ਕੁੜੀਆਂ ਦੀ ਚੁੰਡੀਆਂ ਹੁੰਦੀਆਂ ਨੇ ਤੇ ਵਿਆਹੀਆਂ ਔਰਤਾਂ ਦੀਆਂ ਜ਼ੁਲਫਾਂ ਹੁੰਦੀਆਂ ਨੇ। ਪਹਿਲੇ ਅੱਗੇ ਚੁੰਡੀਆਂ ਨਾਲ ਹੰਡਾਇਆ ਸੀ। ਅੱਗੇ ਤੇ ਮੈਂ ਜਦੋਂ ਚੁੰਡੀਆਂ ਵਾਲੇ ਸਾਂ ਤੇ ਉਦੋਂ ਤੂੰ ਉਸ ਤਰੀਕੇ ਨਾਲ ਮੈਨੂੰ ਹੰਡਾਇਆ, ਇਸਤੇਮਾਲ ਕੀਤਾ, ਤੇ ਹੁਣ ਜ਼ਰਾ ਆ ਕੇ ਵੇਖ ਜ਼ੁਲਫਾਂ, ਕੁੰਡਲੀਆਂ ਜ਼ੁਲਫਾਂ ਜਿਹੜੀਆਂ ਨੇ ਉਹ ਕਿੰਜ ਤੈਨੂੰ ਸਵਾਦ ਦਿੰਦੀਆਂ ਨੇ। ਘੱਟ ਕੁੰਡਲ ਨਾਗ ਸਿਆਹ ਪਲਮੇ, ਯਾਨੀ ਕੁੰਡਲ ਪਾ ਕੇ ਮੈਂ ਆਪਣੇ ਵਾਲਾਂ ਨੂੰ ਇੰਜ ਕੀਤਾ ਹੋਇਆ ਜਿਵੇਂ ਨਾਗ ਪਾਲੇ ਹੋਣ। ਵੇਖੇ ਉਹ ਭਲਾ ਜਿਸ ਲੇਖ ਮੀਆਂ, ਇਹਨਾਂ ਨੂੰ ਉਹ ਹੀ ਵੇਖ ਸਕਦਾ ਜਿਹਦੀ ਕਿਸਮਤ ਚ ਹੋਵੇ। ਮਲੇ ਵਟਣਾ ਲੋੜ ਦੰਦਾਸੜੇ ਦਾ, ਨੈਣਾ ਪੂਨੀਆਂ ਦੀ ਕਰਨ ਭਰਨ ਭੀਖ ਮੀਆਂ। ਬਟਨਾ ਮਲ ਕੇ ਤੇ ਜਦੋਂ ਦੰਦਾਸਾ ਲੱਗ ਜਾਂਦਾ ਹੈ, ਨੈਣ ਖੂਨੀਆਂ ਦੇ ਤੇ ਅੱਖਾਂ ਜਿਹੜੀਆਂ ਨੇ ਉਹ ਕਾਤਲ ਹੋ ਜਾਂਦੀਆਂ ਨੇ। ਭਰਨ ਭੀਖ ਮੀਆਂ, ਭੀਖ ਦਾ ਮਤਲਬ ਭੇਸ, ਖੂਨੀ ਨਾ ਖੂਨੀਆਂ ਦੇ ਭੇਸ ਉਹਨਾਂ ਦਾ ਹੋ ਜਾਂਦਾ ਹੈ। ਸਾਡੇ ਲਿਖਿਆ ਭੇਖ ਮੀਆਂ, ਖੂਨੀਆਂ ਦੇ ਭਰਨ ਭੇਖ ਮੀਆਂ। ਭੇਖ ਦਾ ਮਤਲਬ ਭੇਸ। ਆ ਹੁਸਨ ਦੀ ਦੀਦ ਕਰ ਵੇਖ ਜ਼ੁਲਫਾਂ, ਆ ਹੁਸਨ ਦੀ ਦੀਦ ਮਤਲਬ ਦੀਦਾਰ। ਆ ਇਹਨਾਂ ਜ਼ੁਲਫਾਂ ਦਾ ਦੀਦਾਰ ਕਰ ਖੂਨੀ ਨੈਣਾ ਦੇ ਭੇਖ ਨੂੰ ਵੇਖ ਮੀਆਂ। ਤੇ ਜਿਹੜੇ ਕਾਤਲ ਮੇਰੀਆਂ ਅੱਖਾਂ ਦਾ ਜਿਹੜਾ ਭੇਸ ਹੈ ਇਸ ਵੇਲੇ ਬਣਿਆ ਹੈ, ਉਹਨੂੰ ਆ ਕੇ ਵੇਖ। ਅਗਲਾ ਬਣ ਜੀ। ਕਾਸਦ ਆਨ ਰੰਜੇਠੇ ਨੂੰ ਖਤ ਦਿੱਤਾ, ਨੱਡੀ ਮਰੀ ਹੈ ਨੱਕ ਤੇ ਜਾਨ ਮੀਆਂ। ਇੱਥੇ ਡਾਕਟਰ ਸਾਹਿਬ ਫਿਰ ਇੱਕ ਲਾਈਨ ਛੱਡ ਗਏ ਨੇ ਇਹਦੇ ਚ। ਤੁਸੀਂ ਪਹਿਲਾਂ ਜਿਹੜਾ ਬੰਦ ਪੜ੍ਹ ਕੇ ਹਟੇ ਹੋ ਕਿ ਲਾਸਟ ਵਾਰਿਸ ਸ਼ਾਹ ਫਕੀਰ ਹੋ ਪਹੁੰਚ ਮੈਥੇ, ਫਕਰ ਮਾਰਦੇ ਰੇਖ ਵਿੱਚ ਮੇਖ ਮੀਆਂ। ਹਾਂ ਇਹ ਹੈਗੀ ਆ, ਇਹ ਮੈਨੂੰ ਪਤਾ ਹੈ ਬਾਜ਼ੀਆਂ ਟੈਕਸਟਾਂ ਹੈਗੀ ਹੈ। ਇਹਦਾ ਮਤਲਬ ਇਹ ਹੈ ਫਕਰ ਮਾਰ ਦੇ ਰੇਖ ਵਿੱਚ ਮੇਖ ਮੀਆਂ। ਰੇਖ ਦਾ ਮਤਲਬ ਹੁੰਦੀ ਲਕੀਰ ਤੇ ਮੇਖ ਦਾ ਮਤਲਬ ਹੁੰਦਾ ਹੈ ਆਪਣਾ ਉਹ ਮੇਖ ਜਿਹੜੀ ਹੁੰਦੀ ਹੈ ਨੇਲ। ਮਤਲਬ ਕਿ ਉਹਨੂੰ ਤੋੜ ਦਿੰਦੇ ਆ, ਉਹਨੂੰ ਰੋਕ ਦਿੰਦੇ ਆ, ਲਕੀਰ ਨੂੰ ਤੋੜ ਦਿੰਦੇ। ਕਾਸਦ ਆਨ ਰੰਜੇਠੇ ਨੂੰ ਖਤ ਦਿੱਤਾ, ਨੱਡੀ ਮਰੀ ਹੈ ਨੱਕ ਤੇ ਜਾਨ ਮੀਆਂ। ਕੋਈ ਪਾ ਭੁਲਾਵੜਾ ਠੱਗੀ ਹੋਈ, ਸਿਰ ਘੱਤੀ ਹੋਈ ਚਾਹ ਮਸਾਨ ਮੀਆਂ। ਤੂੰ ਕੋਈ ਭੁਲੇਖਾ ਦੇ ਕੇ, ਕੋਈ ਚੱਕਰ ਦੇ ਕੇ ਉਹਨੂੰ ਠੱਗਿਆ ਤੇ ਸਿਰ ਘੱਤੀ ਹੋਈ ਚਾਹ ਮਸਾਨ ਮੀਆਂ। ਤੇ ਉਹਦੇ ਸਿਰ ਵਿੱਚ ਕੋਈ ਮਸਾਨ ਪਾਤਾ। ਮਸਾਨ ਹੁੰਦੇ ਨੇ ਆਪਣਾ ਜਿੰਨ ਭੂਤ। ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ, ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ। ਤੇਰੇ ਲਈ ਰਾਤ ਨੂੰ ਤਾਰੇ ਗਿਣਦੀ ਹੈ ਤੇ ਇਹ ਇੰਜੀ ਹੈ ਕਿ ਜਿਵੇਂ ਹਜ਼ਰਤ ਨੂਹ ਦੀ ਕਿਸ਼ਤੀ ਤੂਫਾਨ ਵਿੱਚ ਫਸ ਗਈ ਸੀ। ਸਰ ਜੀ ਮਸਾਨ ਕਬਰਿਸਤਾਨ ਨਹੀਂ ਹੁੰਦਾ? ਹੈ ਮਸਾਨ ਕਬਰਿਸਤਾਨ ਨਹੀਂ ਹੁੰਦਾ? ਮਸਾਨ ਕਬਰਿਸਤਾਨ ਨੂੰ ਵੀ ਕਹਿੰਦੇ ਨੇ। ਉਹ ਮਸਤਾਨ ਕਬਰਿਸਤਾਨ ਇਸ ਲਈ ਕਹਿੰਦੇ ਨੇ ਕਿ ਉੱਥੇ ਮਸਤਾਨ ਰਹਿੰਦੇ ਨੇ। ਹਾਂ, ਭੂਤ ਚੁੜੇਲ ਰਹਿੰਦੇ ਨੇ ਮਸਾਨ। ਹਾਂਜੀ, ਤੇ ਇਹ ਮਸਾਨ ਵੈਸੇ ਜਿਹੜੇ ਨੇ ਉਹ ਸਪਿਰਿਟਸ ਨੇ। ਆ ਬਦਰੂਹਾਂ ਹੈ ਤੇ ਭੂਤ। ਹਾਂਜੀ। ਇੱਕ ਘੜੀ ਆਰਾਮ ਨਾ ਆਉਂਦਾ ਈ, ਕਿਆ ਠੋਕੇ ਹੋਈ ਪ੍ਰੇਮ ਦਾ ਬਾਣ ਮੀਆਂ। ਤੂੰ ਐਸਾ ਪ੍ਰੇਮ ਦਾ ਤੀਰ ਮਾਰਿਆ, ਠੋਕਿਆ ਕਿ ਇੱਕ ਘੜੀ ਵੀ
ਆਰਾਮ ਨਹੀਂ ਆਉਂਦਾ। ਤੇਰਾ ਨਾਮ ਲੈ ਕੇ ਨੱਢੀ ਜਿਉਂਦੀ ਹੈ, ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ। ਮੂੰਹੋਂ ਰਾਂਝੇ ਦਾ ਨਾਂ ਜਦ ਕੱਢ ਬਹਿੰਦੀ, ਉੱਥੇ ਨਿੱਤ ਪਾਉਂਦੀ ਘਮਸਾਨ ਮੀਆਂ। ਮਤਲਬ ਸਹੁਰਿਆਂ ਦੇ ਘਰ ਜਦੋਂ ਕਦੀ ਉਹ ਰਾਂਝੇ ਦਾ ਨਾਂ ਲੈ ਬਹਿੰਦੀ ਹੈ ਤੇ ਉੱਥੇ ਬੜੀ ਘਮਸਾਨ ਪੈ ਜਾਂਦੀ, ਉੱਥੇ ਬੜੀ ਜੰਗ ਸ਼ੁਰੂ ਹੋ ਜਾਂਦੀ ਹੈ। ਰਾਤੀ ਘੜੀ ਨਾ ਸੇਜ ਤੇ ਮੂਲ ਸੌਂਦੀ, ਰਹੇ ਲੋਕ ਬਛੇਰੜਾ ਰਾਣ ਮੀਆਂ। ਇੱਕ ਪਲ ਨਹੀਂ ਸੌਂਦੀ, ਹਾਲਾਂਕਿ ਲੋਕ ਜਿਹੜੇ ਨੇ ਉਹ ਬਥੇਰਾ ਉਹਨੂੰ ਦਵਾਈਆਂ ਖਵਾ ਚੁੱਕੇ ਨੇ। ਅੱਛਾ, ਇਹ ਡਾਕਟਰ ਸਾਹਿਬ ਮੇਰੇ ਖਿਆਲ ਕਾਸਿਦ ਜਿਹੜਾ ਚਿੱਠੀ ਲੈ ਕੇ ਆਇਆ ਉਹ ਆਪਣੇ ਵੱਲੋਂ ਉਹਦੀ ਡਿਸਕ੍ਰਿਪਸ਼ਨ ਦੇਈ ਚਲੇ ਜਾ ਰਿਹਾ, ਮੈਨੂੰ ਲੱਗਦਾ। ਕੀ ਮਤਲਬ? ਜਿਹੜੀਆਂ ਆ ਲਾਈਨਾਂ ਨੇ ਕਿ ਉਹ ਸੌਂਦੀ ਨਹੀਂ ਰਾਤ ਨੂੰ, ਤੇ ਮਤਲਬ ਇਹ ਸਾਰੀਆਂ ਜਿਹੜਾ ਚਿੱਠੀ ਦੇਣ ਵਾਲਾ ਬੰਦਾ ਉਹ ਆਪਣੀ ਵਿਜ਼ੂਅਲ ਡਿਸਕ੍ਰਿਪਸ਼ਨ ਦੱਸ ਰਿਹਾ ਕਿ ਹੀਰ ਦੀ ਇਹ ਹਾਲਤ ਹੈ। ਕਿ ਲਿਖਿਆ ਚਿੱਠੀ ਵਿੱਚ ਇਸੇ ਤਰ੍ਹਾਂ, ਕੀ ਕਹਿ ਸਕਦੇ ਹਾਂ ਇਹਦੇ ਬਾਰੇ? ਹਾਂਜੀ, ਨਹੀਂ ਮਤਲਬ ਇਹ ਹੈ ਕਿ ਇਹ ਤੇ ਚਿੱਠੀ ਦੀ ਜਿਹੜੀ ਡਿਸਕ੍ਰਿਪਸ਼ਨ ਆ ਵਾਰਿਸ ਆਪ ਕਰ ਰਿਹਾ ਨਾ। ਅੱਛਾ। ਰਹੇ ਲੋਕ ਬਥੇਰੜਾ ਰਾਣ ਮੀਆਂ। ਰਾਣ ਕਰਨਾ ਨਾ, ਕਾਬੂ ਕਰਨਾ, ਬਥੇਰਾ ਉਹਨੂੰ ਕਾਬੂ ਕਰ ਰਹੇ ਨੇ, ਲੇਕਿਨ ਉਹ ਨਹੀਂ ਸੌਂਦੀ, ਉਹਨੂੰ ਨੀਂਦ ਨਹੀਂ ਆਉਂਦੀ। ਜੋਗੀ ਹੋ ਕੇ ਨਗਰ ਵਿੱਚ ਪਾ ਫੇਰਾ, ਮੌਜਾਂ ਨਾਲ ਤੂੰ ਨਿਡੜੀ ਮਾਣ ਮੀਆਂ। ਵਾਰਿਸ ਸ਼ਾਹ ਮੀਆਂ ਸਭੋ ਕੰਮ ਹੁੰਦੇ, ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ। ਇਹ ਤਾਂ ਸਾਫ਼ ਹੀ ਹੈ, ਇਹਦੇ ਤੇ ਕੋਈ ਕਰਨ ਦੀ ਲੋੜ ਨਹੀਂ ਹੈ। ਲਓ ਜੀ, ਹੁਣ ਇਹ ਜਿੰਨੇ ਬੰਦ ਹੋ ਗਏ ਨੇ ਨਾ, ਇਹਨਾਂ ਨੂੰ ਪਹਿਲੇ ਪੜੋ। ਡਾਕਟਰ ਸਾਹਿਬ ਮੈਂ ਸ਼ੁਰੂ ਕਰ ਦੇਣਾ। ਇੱਕ ਨੂੰ ਠਹਿਰੋ ਜਰਾ, ਕਿੱਥੇ ਹੈ? 240 ਤੋਂ। हाँ पढ़ो जी। कुड़ियां आखिया छैल है मस बिन्ना, छड़ बैठा है जग दे सब झेड़े। सट वंजली अहल फकीर होया, जिस रोज दे हीर लै गए खेड़े। विच बेलियां कूकदा फिरे कमला, जिथे बाग बगीले ते शी बेड़े। कोई उस दे नाल ना गल करदा, बाज मंत्रों नांग नू कौन छेड़े। आखिया जाओ बुलाओ उसनू किवें। कुड़ी आख्या जाओ बुलाओ उसनू किवें, इड़के मांदड़ी करो नेड़े। जी। कुड़ियां जा बुलाया रांझने नू, फिरे दुख ते दर्द दा लदियाई। आ गिन सनेड़ा सजना दा, तेनू हीर सियाल ने सदियाई। तेरे वास्ते मापियां घरों कड़ी, असां साहरा पेड़ा तिजियाई। पईड़ा जी, ये साडे वाले पासे बोलिया नहीं जाता, इसी इनू करेक्ट कर लो। पईड़ा ठीक जी। तुद बाज ना जीवना हो मेरा, विच सियालां दे जीव क्यों गड्डे आई। झब हो फकीर ते पहुंच मैथे, उथे झंडड़ा कानू अड्डे आई। वारिस शाह इस इश्क दी नौकरी ने, वारिस शाह इस इश्क दी नौकरी नहीं, दमा बाज गुलाम कर छड्डे आई। वाह वाह। अच्छा, अगे मैं पढ़ देना जी के माए रांझे ने मुल्ला नू जा कहा, मिए रांझे ने मुल्ला नू जा कहा, चिट्ठी लिखो जी सजना प्यारियां नू। तुसां सौरे जा आराम कीता, असीं टोया सूल अंग्यारियां नू। अग लग के जिमी आसमान साड़े,
ਚਾਹ ਲਿਖਾਂ ਜੇ ਦੁਖੜਿਆਂ ਸਾਰਿਆਂ ਨੂੰ, ਮੈਥੋਂ ਠੱਗ ਕੇ ਮਹੀਂ ਚਰਾਇਓ ਲਈਓ, ਰੰਨਾ ਸੱਚ ਨੇ ਤੋੜਦੀਆਂ ਤਾਰਿਆਂ ਨੂੰ, ਚਾਕ ਹੋ ਕੇ ਵਤ ਫਕੀਰ ਹੋਸਾਂ, ਕਿਹਾ ਮਾਰਿਓ ਅਸਾਂ ਵਿਚਾਰਿਆਂ ਨੂੰ, ਗਿਲਾ ਲਿਖੋ ਜੇ ਯਾਰ ਨੇ ਲਿਖਿਆ ਏ, ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ, ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਕਿਵੇਂ ਜਿੱਤੀਏ ਮਾਮਲਿਆਂ ਹਾਰਿਆਂ ਨੂੰ। ਮਿਹਰਬਾਨੀ। ਇਸ ਤੋਂ ਅਗਲਾ ਮੈਂ 243 ਪੜ੍ਹਦੇ ਹਾਂ ਜੀ। ਤਿਵੇਂ ਚਾਹ ਸੀ ਵੱਡਾ ਵਿਆਹ ਓਕੇ, ਤਿਉ ਚਾਹ ਸੀ ਵੱਡਾ ਵਾਹ ਵਾਲਾ, ਭਲਾ ਹੋਇਆ ਤੂੰ ਜੱਬ ਵਹੀਜੀਏ ਨੀ, ਇਥੋਂ ਨਿਕਲ ਗਈ ਏ ਬੁਰੇ ਦਿਨਾਂ ਵਾਂਗੂ, ਅੰਤ ਸਹੁਰੇ ਜਾ ਤਪੀਜੀਏ ਨੀ, ਰੰਗ ਰਤੀਏ ਵੋਟੀਏ ਖੇੜਿਆਂ ਦੀ, ਇਹ ਕੈਦੋ ਲੰਗੇ ਦੀ ਗੁੰਡ ਭਤੀਜੀਏ ਨੀ, ਚੱਲੇ ਚੁਲੀ ਪਾ ਪਾਣੀ ਦੁੱਖਾਂ ਨਾਲ ਪਾਲੀ, ਕਰਮ ਸੈਦੇ ਦੇ ਮਾਪਿਆਂ ਬੀਜੀਏ ਨੀ, ਕਾਸਬ ਜਾਏ ਕੇ ਹੀਰ ਨੂੰ ਖਤ ਦਿੱਤਾ, ਇਹ ਲੈ ਚਾਕ ਦਾ ਲਿਖਿਆ ਲੀਜੀਏ। ਮੈਂ ਪੜ੍ਹ ਦਿੰਦੀ ਹਾਂ ਜੀ ਅਗਲਾ। ਹਾਂਜੀ। ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ, ਰੱਬਾ ਮੇਲ ਤੂੰ ਚਿਰੀ ਵਿਛੁੰਨਿਆਂ ਨੂੰ, ਹੱਥੀ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ, ਲੱਗਾ ਲੂਣ ਕਲੇਜਿਆਂ ਭੁੰਨਿਆਂ ਨੂੰ, ਮੌਤ ਅਤੇ ਸੰਜੋਗ ਨਾ ਟਲੇ ਮੂਲੇ, ਕੌਣ ਮੋੜਦਾ ਸਾਹੀਆਂ ਪੁੰਨਿਆਂ ਨੂੰ, ਜੋਗੀ ਹੋਏ ਕਿ ਆ ਤੂੰ ਸੱਜਣਾ ਵੇ, ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ, ਕਿਸੇ ਤਤੜੇ ਵਕਤ ਸੀਨਿਓ ਲੱਗਾ, ਵਾਰਿਸ ਬੀਜਿਆ ਦਾਣਿਆਂ ਭੁੰਨਿਆਂ ਨੂੰ। ਚਲੋ ਜੀ ਅੱਗੇ ਜੀ। 200 ਚਲੋ ਪੜੋ ਜੀ, ਪੜੋ। ਤੁਸੀਂ ਪੜੋ ਜੀ। 245 ਕਾਇਦ ਆਬ ਖੋਰ ਦੀ ਖਿੱਚੀ ਵਾਗ ਕਿਸਮਤ, ਕੋਈ ਲੰਕ ਦੀ ਬਾਗ ਦੀ ਗਈ ਦਿੱਲੀ, ਮੈਨਾ ਲਈ ਬੰਗਾਲੀਆਂ ਚਾਕ ਕਮਲੇ ਖੇੜਾ ਪਿਆ, ਅਜ਼ ਗੈਬ ਦੀ ਆਨ ਬਿੱਲੀ, ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ ਹੀਰ, ਨਾਈਓ ਇਸ਼ਕ ਦੇ ਵਿੱਚ ਢਿੱਲੀ, ਕੋਈ ਜਾਏ ਕੇ ਪਕੜ ਫਕੀਰ ਕਾਮਿਲ ਫਕਰ ਮਾਰ ਦੇ ਵਿੱਚ ਰਜ਼ਾ ਕਿੱਲੀ, ਵਾਰਿਸ ਸ਼ਾਹ ਮਸਤਾਨੜਾ ਹੋ, ਲੱਲੀ ਸਹੇਲੀ ਗੋਡਰੀ ਪੈਨ ਹੋ ਸ਼ੇਖ ਚਿੱਲੀ। ਚਲੋ ਜੀ। ਹਾਏ ਮਤੀਆ ਜੀ ਪੜੋ। And no, you read it. I'll do the next one. It's short. ਓਕੇ। ਦਿੱਤੀ ਹੀਰ ਲਿਖਾਈ ਕੇ ਇਹ ਚਿੱਠੀ, ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ, ਕਿਤੇ ਬੈਠਾ ਨਵੇਕਲਾ ਸਦ ਮੁੱਲਾ, ਸਾਰੀ ਖੋਲ ਕੇ ਬਾਤ ਸੁਣਾ ਦੇਣੀ, ਹੱਥ ਬਣ ਕੇ ਮੇਰਿਆਂ ਸਜਣਾ ਨੂੰ, ਰੋ ਰੋ ਸਲਾਮ ਦੁਆ ਦੇਣੀ, ਮਰ ਚੁੱਕੀਆਂ ਜਾਣ ਹੈ ਨੱਕ ਉੱਤੇ, ਇੱਕ ਵਾਰ ਜੇ ਦੀਦਣਾ ਆ ਦੇਣੀ, ਖੇੜੇ ਹੱਥ ਨਾ ਲਾਉਂਦੇ ਮੰਜੜੀ ਨੂੰ, ਹੱਥ ਲਾਈ ਕੇ ਗੋਰ ਵਿੱਚ ਪਾ ਦੇਣੀ, ਕੱਖ ਹੋ ਰਿਆਂ ਗਮਾਂ ਨਾਲ ਰਾਂਝਾ, ਇਹ ਚਿਣਗ ਲੈ ਜਾਈ ਕੇ ਲਾ ਦੇਣੀ, ਮੇਰਾ ਯਾਰ ਹੈ ਤਾਂ ਮੇਥੇ ਪਹੁੰਚ ਮੀਆਂ, ਕਣ ਰਾਂਝੇ ਦੇ ਇਤਨੀ ਪਾ ਦੇਣੀ, ਮੇਰੀ ਲਈ ਨਿਸ਼ਾਨੜੀ ਬਾਂਕ ਛੱਲਾ, ਰਾਂਝੇ ਯਾਰ ਤੇ ਹੱਥ ਲੈ ਜਾ ਦੇਣੀ, ਵਾਰਿਸ ਸ਼ਾਹ ਮੀਆਂ ਉਸ ਕਮਲੜੇ ਨੂੰ, ਦੰਗ ਜ਼ੁਲਫ ਜ਼ੰਜੀਰ ਦੀ ਪਾ ਦੇਣੀ। ਵਾਹ ਜੀ ਵਾਹ। ਚਲੋ ਵਧੀਆ ਜੀ। ਅੱਗੇ ਚੁੰਡੀਆਂ ਨਾਲ ਹੁੰਡਾਇਆ ਈ, ਜ਼ੁਲਫ ਕੁੰਡਲਾਂ ਦਾਰ ਹੁਣ ਵੇਖ ਮੀਆਂ, ਕੱਟ ਕੁੰਡਲ ਨਾਂਗ ਸਿਆ ਪਲ ਮੈਂ ਵੇਖ ਉਹ ਬਲਾ ਜਿਸ ਲੇਖ ਮੀਆਂ, ਮਲੇ ਵਟਨਾ ਲੋੜ ਦੰਦਾਸਰੇ ਦਾਨੇ ਦਸੜੇ ਦਾ sorry, is it da? Sorry, Dandasre da ne khuniya de baran beek miya. Hussein di. Oh, is it Nan? Sorry. Nan khuniya di baran beek miya. Hussein di deed kar vek zulfa khuniya nena di beek nu vek miya. Good. ਅੱਗੇ ਕੋਈ ਰਹਿ ਗਿਆ?
नहीं जी, आई डोंट थिंक। मैं एक मैं एक पढ़ है, देना, मैं पढ़ हाँ, ਇੱਕ मैं ਹੈਗਾ पढ़ ਇੱਕ ਹੈ ਇੱਕ ਬੰਦ ਹੈਗਾ। ਕਾਸਦ ਆੜ ਰਾਂਝਣੇ ਨੂੰ ਖਤ ਦਿੱਤਾ, ਨੱਡੀ ਮਰੀ ਹੈ ਨੱਕ ਤੇ ਜਾਨ, ਮੈਂ ਨੱਡੀ ਮਰੀ ਹੈ ਨੱਕ ਤੇ ਜਾਨ ਮੀਆਂ, ਕੋਈ ਪਾ ਬਲਾਵੜਾ ਠੱਗੇ ਹੋਈ ਸਰ ਗੱਤੇ ਹੋਈ ਚਾਹ ਮਸਾਣ ਮੀਆਂ, ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ, ਕਿਸਦੀ ਨੂਹ ਦੇ ਵਿੱਚ ਤੂਫਾਨ ਮੀਆਂ, ਇੱਕ ਘੜੀ ਆਰਾਮ ਨਾ ਆਮਦਾ ਈ, ਕਿਆ ਠੋਕਿਓ ਪ੍ਰੇਮ ਦਾ ਬਾਣ ਮੀਆਂ, ਤੇਰਾ ਨਾਂ ਲੈ ਕੇ ਨੱਡੀ ਜਿਉਂਦੀ ਹੈ, ਭਾਵੇਂ ਜਾਣ ਤੇ ਭਾਵੇਂ ਨਾ ਜਾਣ, ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ, ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ, ਉੱਥੇ ਨਿਤ ਪਾਉਂਦੀ ਗੁਮਸਾਨ ਮੀਆਂ, ਰਾਤੀ ਘੜੀ ਨਾ ਸੇਜ ਤੇ ਮੂਲ ਸੌਂਦੀ, ਰਹੇ ਲੋਕ ਬਤੇਰੜਾ ਰਾਣ ਮੀਆਂ, ਜੋਗੀ ਹੋਏ ਕਿ ਨਗਰ ਵਿੱਚ ਪਾ ਫੇਰਾ, ਮੌਜਾਂ ਨਾਲ ਤੂੰ ਨੱਢਣੀ ਮਾਣ ਮੀਆਂ, ਵਾਰਸ ਸ਼ਾਹ ਮੀਆਂ ਸਭੋ ਕੰਮ ਹੁੰਦੇ, ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ। वाह जी वाह जी। सर जी शेख चिल्ली बारे दसो। शेख चिल्ली शेख चिल्ली बारे जिन्ना मर्जी मुबारका कर लो। शेख चिल्ली ते सी ना किसी ने क्या ਉਹਨੂੰ ਕੋਈ ਜਿਹੜਾ ਵੀ ਕੰਮ ਕਿਹਾ ਉਹਨੇ ਨਾ ਨਹੀਂ ਕਰਨੀ ਤੇ ਉਹਨੇ ਉਹ ਕੰਮ ਕਰਨ ਤੁਰ ਪੈਣਾ। There was a historical character Sheikh Chilli. ਤੁਸੀਂ ਗੂਗਲ ਕਰੋ ਬੀਬਾ ਜੀ, ਗੂਗਲ ਕਰੋ, ਬੜਾ ਅੱਛਾ ਮਾਲੂਮ ਮਿਲ ਜਾਏਗਾ। ਠੀਕ ਹੈ ਜੀ। ਅੱਛਾ ਜੀ। ਵੈਸੇ ਸਾਡੇ ਇੱਕ ਮਜ਼ਾਕ ਕੀਤਾ ਜਾਂਦਾ, ਕੋਈ ਬੰਦਾ ਜਿਹੜਾ ਬੜਾ ਕੰਜੂਸ ਹੋਵੇ ਨਾ ਤੇ ਉਹ ਕੋਈ 4 ਪੈਸੇ ਦੇ ਦੇ, ਉਹ ਕਹਿੰਦਾ ਵਾਹ ਜੀ ਵਾਹ, ਤੂੰ ਤੇ ਸ਼ੇਖ ਚਿੱਲੀ ਦੀ ਕਬਰ ਨੂੰ ਲੱਤ ਮਾਰ ਦਿੱਤੀ। ਨਹੀਂ ਸ਼ੇਖ ਦੈਟਸ ਡਿਫਰੈਂਟ। ਉਹ ਹਾਤਮ ਤਾਈ ਹੈ ਸਰ, ਜਿਹਦੀ ਕਬਰ ਨੂੰ ਲੱਤ ਮਾਰੀ ਦੀ। ਸ਼ੇਖ ਚਿੱਲੀ ਜਿਹੜਾ ਲੰਮੀਆਂ ਛੱਡਦਾ। ਆਈ ਨੋ, ਉਹੀ ਨਾ ਕਿ ਉਹਦੀ ਗੱਲ ਤੇ ਬਿਲੀਫ ਨਹੀਂ ਹੈਗਾ, ਉਹ ਲੰਮੀਆਂ। ਹਾਂ, ਉਹ ਸ਼ੇਖ ਚਿੱਲੀ ਜਿਹੜਾ ਨਾ ਖਾਬ ਦੇਖਦਾ ਨਾ ਕਿ ਇਹ ਇੱਕ ਮੈਂ ਆਂਡਾ ਲਿਆ, ਆਂਡੇ ਤੋਂ ਮੈਂ ਹੁਣ ਇਹਦੀ ਮੁਰਗੀ ਬਣੇਗੀ, ਮੁਰਗੀ ਵੇਚਾਂਗਾ ਤੇ ਫਿਰ ਉਹਦੀ ਇੱਕ ਮੱਝ ਲਵਾਂਗਾ, ਮੱਝ ਦੇ ਫਿਰ ਕੱਟੇ ਹੋਣਗੇ ਤੇ ਫਿਰ ਇਹ ਕਰਾਂਗਾ, ਤੇ ਫਿਰ ਉਹ ਇਹ ਸ਼ੇਖ ਚਿੱਲੀ। ਉਹ ਫੈਂਟਸੀ ਦਾ ਬੰਦਾ ਹੈ। ਹਾਂ, ਫੈਂਟਸੀ ਚ ਰਹਿਣਾ। ਪਰ ਹੈ ਇਟਸ ਕੈਰੈਕਟਰ ਹਿਸਟੋਰੀਕਲ। नहीं हिस्टोरिकल कैरेक्टर नहीं, लिटरेरी कैरेक्टर है जी। फिक्शनल कैरेक्टर ओके, बेसिकली, आई फिक्शनल गेट इट। फिक्शनल है। हां हां, समझ आ फिक्शनल फिक्शनल हां जी, फिक्शनल है, फिक्शनल। अच्छा, समझ आ गया। डॉक्टर साहब ਅਸੀਂ ਇਸ ਤੋਂ ਪਹਿਲੇ ਕਿ ਭੁੱਲ ਜਾਈਏ, ਅਸੀਂ ਡਿਸਾਈਡ ਕਰ ਲਈ ਕਿ ਨੈਕਸਟ ਕਲਾਸ ਕਿਸ ਦਿਨ ਕਰਨੀ ਹੈ ਤਾਂ ਕਿ ਕੋਈ ਕਨਫਿਊਜ਼ਨ ਨਾ ਰਹੇ ਗਰੁੱਪ ਚ। ਨੈਕਸਟ ਕਲਾਸ ਜਿਹੜੀ ਹੈ ਅਸੀਂ ਥਰਸਡੇ ਨੂੰ ਕਰਨੀ ਹੈ। ਹੁਣ ਥਰਸਡੇ ਨੂੰ ਹੀ ਹੋਇਆ ਕਰੇਗੀ, ਬਿਲਕੁਲ ਠੀਕ ਹੈ। ਹਾਂਜੀ, 11 o'clock ਸੇਮ ਟਾਈਮ। ਤੇ ਟਿਊਜ਼ਡੇ ਨੂੰ ਮੇਰਾ ਹਰ ਟਿਊਜ਼ਡੇ ਨੂੰ ਕਲੈਸ਼ ਹੁੰਦਾ ਸਫਾਈ ਕਰਨ ਵਾਲੀਆਂ ਨਾਲ, ਉਹ ਵੀ ਉਸੇ ਵੇਲੇ ਹੀ ਆਉਂਦੀਆਂ ਨੇ। ਰਿਕਾਰਡਿੰਗ ਬੰਦ ਕਰ ਦਿਓ, ਪਰੇਸ਼ਾਨ ਹੋ ਜਾਂਦਾ। ਠੀਕ ਹੈ, ਬਿਲਕੁਲ ਠੀਕ ਹੈ। ਥਰਸਡੇ ਨੂੰ। ਦੂਜੀ ਮੈਂ ਤੁਹਾਨੂੰ